ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੇਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਮੰਗਲਵਾਰ ਹੈ ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਦਲੂਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ ਇਹਨਾਂ ਦੀਆਂ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਅਤੇ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਟ੍ਰੇਨਿੰਗ ਅਤੇ ਜਾਣਕਾਰੀ ਦਿੰਦੇ ਨੇ। ਟਰੱਕ ਦੇ ਲਾਇਸੈਂਸ ਲਈ ਕਾਲ ਕਰੋ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੋਗੇ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਭਾਰਤੀ ਫੌਜ ਲੜੇਗੀ ਜੰਗ ਪਰ ਸੋਸ਼ਲ ਮੀਡੀਆ 'ਤੇ। ਦੇਖੋ, ਸੋਸ਼ਲ ਮੀਡੀਆ ਜਿਹੜੀ ਹੈ ਉਹ ਜੇ ਸਿਆਸਤਦਾਨਾਂ ਨਾਲ ਹੀ ਹਥਿਆਰ ਹੈ ਤੇ ਫਿਰ ਫੌਜ ਲਈ ਵੀ ਇੱਕ ਹਥਿਆਰ ਦਾ ਕੰਮ ਕਰ ਸਕਦੀ ਆ। ਤੁਸੀਂ ਹੈਰਾਨ ਹੋਗੇ, ਕਾਂਗਰਸੀਆਂ ਨੇ ਤੇ ਇੱਕ ਪੈਮਾਨਾ ਹੀ ਰੱਖ ਦਿੱਤਾ। ਕਾਂਗਰਸੀਆਂ ਨੇ ਜਿਹੜਾ ਪੈਮਾਨਾ ਰੱਖਿਆ 2019 ਇਲੈਕਸ਼ਨਾਂ ਲਈ, ਉਹਦੇ ਵਿੱਚ ਕਿਹਾ ਕਿ ਫੇਸਬੁੱਕ ਪੇਜ ਤੇ ਤੁਹਾਡੇ 15,000 ਫੋਲੋਅਰ ਹੋਣੇ ਚਾਹੀਦੇ ਆ। ਟਵਿੱਟਰ ਤੇ ਤੁਹਾਡੇ ਆ ਜਿਹੜੇ ਉਹ 5,000 ਫੋਲੋਅਰ ਹੋਣੇ ਚਾਹੀਦੇ ਆ। ਇਸ ਤਰ੍ਹਾਂ ਕਰਕੇ ਕਈ ਸ਼ਰਤਾਂ ਰੱਖ ਦਿੱਤੀਆਂ। ਜੇ ਉਹ ਸ਼ਰਤਾਂ ਦੇ ਮੁਤਾਬਕ ਵੇਖੀਏ ਕਿ ਕਾਂਗਰਸ ਦੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ 'ਚ ਉਹ ਕਿੰਨੇ ਕੁ ਆਉਣਗੇ, ਦੱਸਦੇ 48 ਚੋਂ 38 ਆ ਜਿਹੜੇ ਆਉਂਦੇ ਹੀ ਨਹੀਂ ਇਸ ਪੈਮਾਨੇ 'ਤੇ। ਇਹਨਾਂ ਦੇ ਵਿੱਚ ਬੀਬੀ ਸੋਨੀਆ ਗਾਂਧੀ ਵੀ ਇੱਕ ਆ, ਉਹ ਵੀ ਨਹੀਂ ਚਲਾਉਂਦੀ। ਖੈਰ, ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਵੀ ਇਹੋ ਜਿਹਾ ਕੰਮ ਕਰਦੇ ਆ। ਪਿੱਛੇ ਜੇ ਨਰਿੰਦਰ ਮੋਦੀ ਨੇ ਸੱਦਾ ਦਿੱਤਾ ਸੀਗਾ ਕਿ ਹਰੇਕ ਮੈਂਬਰ ਪਾਰਲੀਮੈਂਟ 2 ਲੱਖ ਫੋਲੋਅਰ ਜੋੜੇ ਤੇ ਵਿਧਾਇਕ ਜਿਹੜਾ 1 ਲੱਖ ਫੋਲੋਅਰ ਜੋੜੇ। ਤੇ ਜਦੋਂ ਸੋਸ਼ਲ ਮੀਡੀਆ ਇੱਥੋਂ ਤੱਕ ਪਹੁੰਚ ਗਿਆ ਕਿ ਹੁਣ ਪੈਮਾਨੇ ਰੱਖੇ ਜਾ ਰਹੇ ਆ ਕਿ ਟਿਕਟ ਉਹਨੂੰ ਮਿਲੂਗੀ ਜਿਹਦੇ ਫੋਲੋਅਰ ਇੰਨੇ ਹੋਣਗੇ। ਪੰਜਾਬੀ ਗਾਇਕਾਂ ਤੋਂ ਵੈਸੇ ਲਾਈਕ ਜਿੱਦਾਂ ਖਰੀਦੇ ਜਾਂਦੇ, ਵਿਊਅਰਸ ਖਰੀਦੇ ਜਾਂਦੇ ਆ, ਸਿੱਖ ਲੈਣਾ ਚਾਹੀਦਾ ਸਿਆਸਤਦਾਨਾਂ ਨੂੰ ਵੀ ਕਿ ਕਿਸ ਤਰ੍ਹਾਂ ਲਿਆਏ ਜਾਂਦੇ ਆ। ਖੈਰ, ਇਹ ਹੁਣ ਮਸਲਾ ਜਿਹੜਾ ਸੋਸ਼ਲ ਮੀਡੀਆ ਦਾ ਫੌਜ ਦੇ ਵਿੱਚ ਇਸ ਕਰਕੇ ਚਰਚਾ ਦਾ ਵਿਸ਼ਾ ਰਿਹਾ ਕਿਉਂਕਿ ਤੁਹਾਨੂੰ ਯਾਦ ਹੋਣਾ ਇੱਕ ਤੇ ਤੇਜ ਬਹਾਦਰ ਵਾਲੀ ਵੀਡੀਓ ਆਈ ਸੀ ਕਿ ਜਿਹਦੇ ਵਿੱਚ ਉਹਨੇ ਦਾਲ ਰੋਟੀ ਦਿਖਾ ਦਿੱਤੀ ਸੀ ਕਿ ਭਾਰਤ ਮਾਤਾ ਦੀ ਰਾਖਿਆ ਨੂੰ ਆਹ ਕੁਛ ਮਿਲਦਾ ਹੈ। ਫਿਰ ਉਸ ਤੋਂ ਬਾਅਦ ਇੱਕ ਸੈਨਿਕ ਦੀ, ਇੱਕ ਫੌਜੀ ਦੀ ਆ ਗਈ ਸੀਗੀ ਵੀਡੀਓ ਜਿਹਦੇ ਵਿੱਚ ਉਹ ਇਹ ਕਹਿੰਦਾ ਨਜ਼ਰ ਆਉਂਦਾ ਕਿ ਸਾਥੋਂ ਕੁੱਤੇ ਨਲਾਏ ਜਾਂਦੇ ਆ, ਸਾਥੋਂ ਘਰ ਦੇ ਕੰਮ ਕਰਵਾਏ ਜਾਂਦੇ ਆ, ਸਾਥੋਂ ਬੂਟ ਜਾਬ ਕਰਵਾਏ ਜਾਂਦੇ ਆ। ਉਸ ਵੀਡੀਓ ਨੇ ਵੀ ਬੜੀ ਤਰਥੱਲੀ ਮਚਾਈ ਸੀਗੀ। ਤਾਂ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਕੁਛ ਫੀਲਡ ਯੂਨਿਟਾਂ ਦੇ ਜਵਾਨਾਂ ਨੂੰ ਸਮਾਰਟਫੋਨ ਵਰਤਣ ਤੇ ਪਾਬੰਦੀ ਲਾ ਦਿੱਤੀ। ਇਹ ਚਰਚਾ ਦਾ ਵਿਸ਼ਾ ਸੀਗਾ ਕਿ ਠੀਕ ਹੈ ਕਿ ਕੁਛ ਮਾਮਲਿਆਂ ਦੇ ਵਿੱਚ ਮੰਨ ਲਓ ਕਿ ਅਨੁਸ਼ਾਸਨ ਟੁੱਟਦਾ ਫੌਜ ਦਾ, ਪਰ ਇਹ ਜਿਹੜੇ ਜਵਾਨ ਹੈ ਆਪਣੀਆਂ ਮੁਸ਼ਕਿਲਾਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਰੱਖਦੇ ਪਏ ਆ। ਔਰ ਲੋਕਾਂ ਨੂੰ ਵੀ ਤਾਂ ਪਤਾ ਲੱਗਦਾ ਪਿਆ, ਸਰਕਾਰ ਨੂੰ ਵੀ ਤਾਂ ਪਤਾ ਲੱਗਦਾ ਪਿਆ ਕਿ ਇਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਕਿਹੜੀਆਂ ਖੜੀਆਂ ਨੇ। ਖੈਰ, ਉਸ ਤੋਂ ਬਾਅਦ ਹੁਣ ਇੱਕ ਚਰਚਾ ਚੱਲਦੀ ਪਈ ਸੀ, ਇੱਕ ਕਹਿ ਲਈਏ ਕਿ ਇਸ ਗੱਲ ਤੇ ਬਹਿਸ ਹੋ ਰਹੀ ਸੀ ਕਿ ਫੌਜ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਉਹ ਵਰਤਣਾ ਜ਼ਰੂਰੀ ਕੀਤਾ ਜਾਵੇ ਜਾਂ ਪਾਬੰਦ ਕਰ ਦਿੱਤਾ ਜਾਵੇ। ਬਹਰਹਾਲ ਜਿਹੜੇ ਫੌਜ ਦੇ ਮੁਖੀ ਹੈ ਜਰਨੈਲ ਆ ਬਿਪਿਨ ਰਾਵਤ, ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਆ ਕਿ ਨਹੀਂ, ਸੋਸ਼ਲ ਮੀਡੀਆ ਤੇ ਰੋਕ ਨਹੀਂ ਲਾ ਜਾ ਸਕਦੀ, ਬਲਕਿ ਇਹ ਸਿਖਾਉਣਾ ਲਾਜ਼ਮੀ ਆ ਕਿ ਇਹਨੂੰ ਸਾਰਥਕ ਢੰਗ ਦੇ ਨਾਲ ਵਰਤਿਆ ਕਿਤਨਾ ਜਾਵੇ।
ਨਾਲ ਉਹਨਾਂ ਨੇ ਕਿਹਾ ਕਿ ਦੇਖੋ ਅੱਤਵਾਦ ਤੇ ਪ੍ਰੋਕਸੀ ਵਾਰ ਖਿਲਾਫ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾ ਸਕਦਾ। ਜੇ ਕਹਿੰਦੀ ਕਿ ਤੁਸੀਂ ਨਹੀਂ ਕਰੋਗੇ ਤਾਂ ਦੁਸ਼ਮਣ ਤੁਹਾਡੇ ਖਿਲਾਫ ਇਹਦਾ ਇਸਤੇਮਾਲ ਕਰੂਗਾ ਹੀ ਕਰੂਗਾ। ਅਜੇ ਦੁਸ਼ਮਣ ਕਰੇ ਉਸ ਤੋਂ ਪਹਿਲਾਂ ਕਿ ਤੁਸੀਂ ਵੀ ਕਰ ਦਿਓ। ਹਾਲਾਂਕਿ ਇੱਕ ਸਮਾਗਮ ਰੱਖਿਆ ਗਿਆ ਸੀ, ਇੱਕ ਚਰਚਾ ਰੱਖੀ ਗਈ ਸੀਗੀ ਕਿ ਫੌਜ ਦੇ ਵਿੱਚ ਸੋਸ਼ਲ ਮੀਡੀਆ, ਜਿਹਦਾ ਨਾਂ ਚਰਚਾ ਦਾ ਸੀਗਾ ਸੋਸ਼ਲ ਮੀਡੀਆ ਤੇ ਸਿਆਸਤ ਵੱਲ, ਸੋ ਉਹਦੇ ਵਿੱਚ ਇਹਨਾਂ ਨੇ ਬੋਲਦਿਆਂ ਇਹ ਚੀਜ਼ ਕਹੀ ਹੈ। ਇਹਦਾ ਮਤਲਬ ਇਹ ਕਿ ਸੋਸ਼ਲ ਮੀਡੀਆ ਜਿਹੜੇ ਆ ਉਹ ਮੰਚ ਫੌਜੀ ਵਰਤਦੇ ਰਹਿਣਗੇ, ਔਰ ਮੇਰੇ ਖਿਆਲ ਦੇ ਨਾਲ ਜ਼ਰੂਰੀ ਵੀ ਆ। ਕਈ ਮਾਮਲਿਆਂ ਦੇ ਵਿੱਚ ਜਿੱਦਾਂ ਨਕਸਲ ਪ੍ਰਭਾਵਿਤ ਇਲਾਕੇ ਆ ਕੁਛ, ਉੱਥੇ ਬਹੁਤ ਵੱਡੇ ਪੱਧਰ ਤੇ ਫੌਜੀ ਜਵਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਜਾਂ 2-3 ਸਾਲਾਂ ਦੇ ਦੌਰਾਨ ਜੇ ਤੁਸੀਂ ਅੰਕੜਾ ਚੱਕੋਗੇ ਕਈ ਦਰਜਨ ਫੌਜੀਆਂ ਨੇ ਜਾਂ ਜਿਹੜੇ ਅਰਧ ਫੌਜੀ ਆ ਉਹਨਾਂ ਨੇ ਜਾ ਕੇ ਉੱਥੇ ਖੁਦਕੁਸ਼ੀਆਂ ਕਰ ਲਈਆਂ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੋ ਹੀ ਆ ਕਿ ਬਹੁਤ ਲੰਬੇ ਸਮੇਂ ਤੱਕ ਤੁਸੀਂ ਪਰਿਵਾਰ ਤੋਂ ਦੂਰ ਰਹੇ ਔਰ ਉਹ ਐਸਾ ਇਲਾਕਾ ਜਿੱਥੇ ਟਾਵਰ ਟੂਰ ਨਹੀਂ ਹੁੰਦੇ, ਜਾਂਦੀ ਦੂਰ ਸੰਚਾਰ ਹੈ ਜਿਹੜਾ ਉਹ ਨਹੀਂ ਵਰਤਿਆ ਜਾ ਸਕਦਾ। ਤਾਂ ਜਦੋਂ ਤੁਸੀਂ ਪਰਿਵਾਰ ਤੋਂ ਇੰਨੀ ਦੂਰ ਹੁੰਦੇ ਆ, ਮੌਤ ਦਾ ਭੈ ਹੁੰਦਾ ਹਮੇਸ਼ਾ, ਮੌਤ ਦੇ ਸਾਏ ਹੇਠ ਰਹਿਣਾ, ਤਾਂ ਕਈ ਵਾਰ ਜਿਹੜਾ ਦਿਮਾਗੀ ਸੰਤੁਲਨ ਹੈ, ਜਿਹਨੂੰ ਆਪਾਂ ਤਵਾਜ਼ਨ ਕਹਿ ਦਿੰਦੇ, ਯਾਨੀ ਤਵਾਜ਼ਨ ਕਹਿ ਦਿੰਦੇ ਹਾਂ, ਉਹ ਇੰਨਾ ਦਬਾਅ ਹੇਠ ਆ ਜਾਂਦਾ ਕਿ ਬੰਦਾ ਖੁਦਕੁਸ਼ੀ ਵਾਲੇ ਪਾਸੇ ਤੁਰ ਪੈਂਦਾ। ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਪੱਖ ਹੈਗਾ ਵਿਚਾਰਨ ਵਾਲਾ। ਸੋ ਸੋਸ਼ਲ ਮੀਡੀਆ ਤੇ ਇਹ ਚੀਜ਼ ਸਾਫ਼ ਕਰ ਦਿੱਤੀ ਹੈ ਫੌਜੀ ਜਰਨੈਲ ਨੇ ਕਿ ਫੇਸਬੁੱਕ, ਟਵਿੱਟਰ ਜਾਂ ਸਨੈਪਚੈਟ, ਇੰਸਟਾਗ੍ਰਾਮ ਇਹ ਫੌਜ ਦੇ ਵਿੱਚ ਵਰਤਿਆ ਜਾਊਗਾ, ਪਰ ਕਿਸ ਤਰੀਕੇ ਨਾਲ ਵਰਤਣਾ ਉਹ ਦੱਸਿਆ ਜਾਊਗਾ। ਜੀ, ਅਗਲੀ ਗੱਲ ਕਰਦੇ ਕਹਿੰਦੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਵਾਲੀ ਵਿਦਿਆਰਥਣ ਗ੍ਰਿਫਤਾਰ। ਦੇਖੋ, ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਆ, ਇਸ ਸਰਕਾਰ ਨੇ ਫੌਜੀ ਵੀ ਨਹੀਂ ਸੀਗੇ ਬਖਸ਼ੇ। BSF ਦੇ ਜਵਾਨ ਨੇ ਇੱਕ ਨੇ ਆਲੋਚਨਾਤਮਕ ਟਿੱਪਣੀ ਸ਼ੇਅਰ ਕਰ ਦਿੱਤੀ ਸੀ ਕਿ ਅਸਮ ਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਗਈ ਸੀ। CRPF ਦਾ ਜਵਾਨ ਸੀਗਾ ਮੇਰੇ ਖਿਆਲ ਦੇ ਨਾਲ। ਦੇਖ ਲਓ, ਇੱਥੇ ਤੇ ਇਹਨਾਂ ਨੇ ਵਪਾਰੀ ਨਹੀਂ ਸੀ ਛੱਡੇ। ਜਦੋਂ GST ਲਾਗੂ ਕੀਤੀ ਇਹਨਾਂ ਨੇ, ਕਿਉਂਕਿ ਨੋਟਬੰਦੀ ਦਾ ਝਟਕਾ ਸੀ, ਉੱਤੋਂ GST ਲਾਗੂ ਕਰ ਦਿੱਤੀ ਤੇ ਲਖਨਊ ਦੇ 15-20 ਵਪਾਰੀ ਇਕੱਠੇ ਹੋ ਕੇ ਉਹ ਇੱਕ ਤਖਤੀ ਜੀ ਚੁੱਕ ਲਿਆ। ਉਹਦੇ ਤੇ ਲਿਖਿਆ ਸੀਗਾ ਕਿ ਇਹ ਉਹ ਜਿਹੜਾ ਉੱਤਰ ਕੋਰੀਆ ਵਾਲਾ ਇਹ ਉਹਦਾ ਹੀ ਆ ਰੂਪ, ਦੂਸਰਾ ਰੂਪ ਹੀ ਹੈ, ਤਾਨਾਸ਼ਾਹੀ ਆ। ਉਹਨਾਂ ਨੇ ਹਾਲੇ ਪ੍ਰਦਰਸ਼ਨ ਖਤਮ ਹੀ ਕੀਤਾ ਸੀਗਾ ਤੇ ਚੱਕ ਕੇ ਤੇ ਉਹਨਾਂ ਨੂੰ ਮਾਰਿਆ ਹਵਾਲਾਤ ਦੇ ਵਿੱਚ ਵੀ ਇੱਕ ਹੀ ਵਪਾਰੀ ਸੀਗੇ। ਕਹਿੰਦੇ ਲੈ ਹੁਣ ਤੁਸੀਂ ਦੇਖ ਲਓ ਕਿ ਤਾਨਾਸ਼ਾਹੀ ਕਿਹਨੂੰ ਕਹਿੰਦੇ ਆ, ਤੁਹਾਨੂੰ ਪ੍ਰੈਕਟੀਕਲੀ ਦਿਖਾ ਦਿੰਦੇ ਆ। ਇਹਨਾਂ ਦਾ ਕੰਮ ਤੇ ਗਾਂਦਾ। ਆ ਜਦੋਂ ਯੋਗੀ ਆਦਿੱਤਿਆਨਾਥ ਬਣਿਆ, ਕੁਛ ਆਂਗਨਵਾੜੀ ਵਰਕਰਾਂ ਨੇ ਰਸਤਾ ਰੋਕਿਆ ਸੀਗਾ, ਉਹਨਾਂ ਨੇ ਸ਼ਾਂਤੀਪੂਰਵਕ ਵਿਰੋਧ ਕੀਤਾ ਸੀਗਾ ਕਾਫਲੇ ਦੇ ਅੱਗੇ ਆ ਕੇ ਕਿ ਸਾਡੀਆਂ ਮੰਗਾਂ ਜਿਹੜੀਆਂ ਸੁਣੋ। ਉਹ ਜਿਸ ਤਰੀਕੇ ਨਾਲ ਉੱਥੇ ਕੁੱਟਿਆ ਗਿਆ ਸੀਗਾ ਕੁੜੀਆਂ ਨੂੰ, ਮੁੰਡਿਆਂ ਨੂੰ, ਉਹ ਵੀ ਆਪਣੇ ਆਪ ਦੇ ਵਿੱਚ ਵਿਰੋਧਤਾ ਦੀ ਜਿਸ ਤਰੀਕੇ ਦੇ ਨਾਲ ਇੱਥੇ ਝੰਡ ਕੀਤੀ ਜਾਂਦੀ ਆ, ਉਹਦਾ ਇੱਕ ਬਹੁਤ ਭਿਆਨਕ ਨਮੂਨਾ ਸੀਗਾ। ਖੈਰ, ਇਹ ਜਿਹੜੀ ਵਿਦਿਆਰਥਣ ਆ ਬੇਸਿਕਲੀ ਕੈਨੇਡਾ ਦੇ ਵਿੱਚ ਇਹ ਰਿਸਰਚ ਕਰਦੀ ਆ। ਇਹ ਜਹਾਜ਼ ਦੇ ਵਿੱਚ ਆਉਂਦੀ ਪਈ ਸੀ ਕਿ ਉੱਥੇ ਪਤਾ ਲੱਗਿਆ ਕਿ ਤਮਿਲਨਾਡੂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਸੁੰਦਰ ਰਾਜਨ, ਉਹ ਵੀ ਬੈਠਾ। ਤਾਂ ਉਹਨੇ ਜਹਾਜ਼ ਦੇ ਵਿੱਚ ਫਾਸਿਸਟ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਾ ਦਿੱਤੇ ਕਿ ਇਹ ਫਾਸਿਜ਼ਮ ਨੂੰ ਵਧਾਵਾ ਦਿੰਦੇ ਆ। ਉਸ ਕੁੜੀ ਦਾ ਜਿਹਦਾ ਨਾਮ ਸੋਫੀਆ ਸੀਗਾ, 25 ਸਾਲ ਉਹਦੀ ਏਜ ਸੀਗੀ, ਉਹਨੇ ਕਾਫੀ ਵੱਡੇ ਪੱਧਰ ਤੇ ਉੱਤੇ ਨਾਅਰੇਬਾਜ਼ੀ ਕੀਤੀ। ਤਾਂ ਜਦੋਂ ਉਤਰੇ, ਫਲਾਈਟ ਚੋਂ ਉਤਰਨ ਤੋਂ ਬਾਅਦ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਨੇਤਾ ਸੀਗਾ ਵਿਦਿਆਰਥਣ ਦੇ ਨਾਲ ਉਹ ਬਹਿਸ ਕਰਦਾ ਰਿਹਾ। ਤਾਂ ਦੋਨਾਂ ਨੇ ਬਹਿਸ ਵਸਈਏ ਤੋਂ ਬਾਅਦ ਗੱਲ ਇਸ ਪੱਖ ਤੇ ਖਤਮ ਕਰ ਦਿੱਤੀ ਕਿ ਚਲੋ ਜੀ, ਉਹ ਕਹਿੰਦਾ ਕਿ ਮੇਰਾ ਹੱਕ ਹੈ, ਵਿਦਿਆਰਥਣ ਕਹਿੰਦੇ ਮੇਰਾ ਹੱਕ ਹੈ। ਪਰ ਉਹਨੇ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਾ ਦਿੱਤੀ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸੀਗਾ। ਇਸ ਤੋਂ ਬਾਅਦ ਹੁਣ ਹਾਲੇ ਤੱਕ ਗ੍ਰਿਫਤਾਰੀ ਤੇ ਨਹੀਂ ਹੋਈ, ਪਰ ਦੱਸਦੇ ਆ ਕਿ ਉਹਨੇ ਸ਼ਿਕਾਇਤ ਦੇ ਵਿੱਚ ਇਹ ਕਿਹਾ ਕਿ ਜ਼ਰੂਰ ਇਹਦੇ ਪਿੱਛੇ ਕਿਸੇ ਸੰਗਠਨ ਦਾ ਹੱਥ ਆ ਤੇ ਇਸ ਵਿਦਿਆਰਥਣ ਨੂੰ ਫੜ ਕੇ ਤੁਸੀਂ ਪੁੱਛ-ਗਿੱਛ ਕਰੋ ਕਿ ਇਹ ਕਿਹਦਾ ਹੱਥ ਆ। ਮਤਲਬ ਉਹੀ ਰਟਿਆ ਰਟਾਇਆ। ਅੱਜ ਮੈਂ ਇੱਥੇ ਪੁਤਲੇ ਕਾਲੀਆਂ ਦੇ ਫੂਕਦੇ ਪਏ ਆ ਲੋਕ ਤੇ ਕਹਿੰਦੇ ਜੀ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਵਿਦੇਸ਼ੀ ਤਾਕਤਾਂ ਵਾਲਾ ਕੰਮ ਕਰਦੇ ਆ। ਹੁਣ ਸੁਖਬੀਰ ਸਿੰਘ ਬਾਦਲ ਤੇ ਨਰਿੰਦਰ ਮੋਦੀ ਦੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਚੇਲੇ ਚਾਟੜੇ, ਉਹ ਲੱਗਦਾ ਇਹੋ ਹੀ ਆ ਕਿ ਇੱਕੋ ਘਾਟ ਤੋਂ ਪਾਣੀ ਪੀਂਦੇ। ਜਿਹੜਾ ਉਹਨਾਂ ਦੀ ਵਿਰੋਧਤਾ ਕਰੇ ਉਹ ਦੇਸ਼ ਵਿਰੋਧੀ ਆ ਜਾਂ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਦਾ ਖਿਲਾਉਣਾ, ਤੇ ਜਿਹੜਾ ਉਹਨਾਂ ਦੀ ਹਾਂ ਜਹਾਂ ਕਰੇ ਉਹ ਚਾਹੇ ਜਿਹੜਾ ਮਰਜ਼ੀ ਬਦਕਾਰ ਤੋਂ ਬਦਕਾਰ ਹੈ ਉਹਨੂੰ ਕਹਿੰਦੇ ਆ ਕਿ ਲਾਇਆ ਭਾਈ। ਇਹ ਤੇ ਬੰਦਾ ਹੈ ਨਾ ਜਿਹੜਾ, ਇਹ ਆ ਰਾਸ਼ਟਰ ਹਿੱਤ ਦੀ ਗੱਲ ਕਰਨਾ। ਸੋ ਇਹ ਵਿਰੋਧ ਦੀ
ਜਿਸ ਤਰੀਕੇ ਦੇ ਨਾਲ ਇੱਥੇ ਘੰਟੀ ਨੱਪੀ ਜਾ ਰਹੀ ਆ, ਉਹਦੇ ਵਿੱਚ ਇੱਕ ਕੜੀ ਹੋਰ ਜੁੜ ਗਈ ਆ ਕਿ ਕਿਸ ਤਰੀਕੇ ਦੇ ਨਾਲ ਦੇਖੋ ਨਾਅਰੇਬਾਜ਼ੀ ਕੀਤੀ ਆ ਉਸ ਵਿਦਿਆਰਥਣ ਨੇ। ਤਾਂ ਮੈਂ ਸਮਝਦਾ ਕਿ ਉਹਨੂੰ ਵੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਸੀ। ਫਲਾਈਟ ਦਾ ਮਾਹੌਲ ਜਿਸ ਤਰ੍ਹਾਂ ਦਾ ਹੁੰਦਾ, ਜੇ ਨਾਅਰਾ ਲਾ ਵੀ ਦਿੱਤਾ, ਨਾਅਰੇ ਦੇ ਪਿੱਛੇ ਦੱਸੋ ਹੁਣ ਕਿਹੜੇ ਸੰਗਠਨ ਦਾ ਹੱਥ ਹੋਊਗਾ। ਹੁਣ ਇਹ ਵੀ ਕਹਿੰਦੇ ਕਿ ਪਿਛਲੇ ਕੋਈ ਸੰਗਠਨ ਖੜਾ ਹੋਊਗਾ, ਸੰਗਠਨ ਕਿਹੜਾ ਖੜਾ ਹੋ ਸਕਦਾ। ਤੋ ਇਹ ਇੱਕ ਐਸੀ ਮਿਸਾਲ ਹੈ ਜਿੱਥੋਂ ਪਤਾ ਲੱਗਦਾ ਕਿ ਕਿਸ ਤਰੀਕੇ ਦੀ ਸਰਕਾਰ ਚੱਲਦੀ ਹੈ, ਤੇ ਜੇ ਇਹਦੇ ਤਰੀਕਿਆਂ ਨੂੰ ਲੈ ਕੇ ਕੋਈ ਆਲੋਚਨਾ ਕਰਦਾ, ਕੋਈ ਵਿਰੋਧਤਾ ਕਰਦਾ, ਤੇ ਫਿਰ ਉਹਦਾ ਕੀ ਹਸ਼ਰ ਕੀਤਾ ਜਾਂਦਾ। ਆਹ 5 ਜਿਹੜੇ ਆ ਉਹ ਲਮਕਾਈ ਪਏ। ਨਵਾਂ ਇਹਨਾਂ ਨੇ ਨਵਾਂ ਨਾਂ ਲੈ ਦਿੱਤਾ ਕਿ ਅਰਬਨ ਨਕਸਲਾਈਟ। ਹੁਣ ਉੱਥੇ ਲਹਿਰ ਵੀ ਚੱਲਦੀ ਪਈ, ਹਰੇਕ ਕਹਿੰਦਾ ਕਿ ਮੈਂ ਅਰਬਨ ਨਕਸਲੀ ਹਾਂ, ਸ਼ਹਿਰੀ ਨਕਸਲੀ ਇਹਨਾਂ ਨੇ ਇੱਕ ਨਵਾਂ ਸ਼ਬਦ ਕਰ ਲਿਆ। ਸਰ ਵਿਰੋਧਤਾ ਦੀ ਇੱਥੇ ਹਮੇਸ਼ਾ ਹੀ ਸਪੇਸ ਬਹੁਤ ਘੱਟ ਰਹਿੰਦੀ ਹੈ, ਪਰ ਜਿੰਨੀ ਕੁ ਇਸ ਸਰਕਾਰ ਦੇ ਵਿੱਚ ਘਟੀ ਹੈ ਮੇਰੇ ਖਿਆਲ ਦੇ ਨਾਲ ਬਹੁਤ ਮਿਸਾਲੀ ਹੋ ਇਤਿਹਾਸ ਦੇ ਵਿੱਚ ਕਿ ਇੱਥੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਜਿਸ ਤਰੀਕੇ ਨਾਲ ਛਿਲਿਆ ਗਿਆ ਉਹ ਦਰਜ ਹੋਊਗਾ ਕਿ ਵਾਕਿਆ ਕੋਈ ਸਰਕਾਰ ਆਈ ਸੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੱਕੜ ਹੋਣਾ ਦੀ ਇੰਟਰਵਿਊ ਨੇ ਅਕਾਲੀਆਂ ਲਈ ਹੋਰ ਮੁਸ਼ਕਿਲਾਂ ਜਿਹੜੀਆਂ ਖੜੀਆਂ ਕੀਤੀਆਂ। ਮੱਕੜ ਪਾ ਗਿਆ ਧੱਫੜ ਕਹਿ ਸਕਦੇ ਹਾਂ। ਫਿਰ ਦੇਖੋ ਮੱਕੜ ਦੀ ਜਿਹੜੀ ਇੰਟਰਵਿਊ ਆ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਛਪੀ ਆ। ਕਮਲਦੀਪ ਬਰਾੜ ਜੀ ਬੜੇ ਵਧੀਆ ਪੱਤਰਕਾਰ ਆ, ਨੌਜਵਾਨ ਪੱਤਰਕਾਰ ਆ, ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰਦੇ ਰਹਿੰਦੇ। ਤਾਂ ਉਹਨਾਂ ਨੇ ਜਿਹੜੀ ਇੰਟਰਵਿਊ ਕੀਤੀ ਆ ਉਹਦੇ 'ਚ 3-4 ਪ੍ਰਸ਼ਨ ਜਿਹੜੇ ਆ ਬੜੇ ਦਿਲਚਸਪ ਆ, ਬੜੇ ਮਹੱਤਵਪੂਰਨ ਆ, ਔਰ ਬਹੁਤ ਲੰਮੇ ਸਮੇਂ ਤੋਂ ਜਿਗਿਆਸਾ ਸੀਗੀ ਲੋਕਾਂ ਦੀ ਕਿ ਕੋਈ ਐਸਾ ਸ਼ਖਸ ਬੋਲੇ ਜਿਹੜਾ ਇਹਨਾਂ ਸਾਰੇ ਭੇਤਾਂ ਨੂੰ ਜਾਣਦਾ ਹੋਵੇ। ਤਾਂ ਮੱਕੜ ਸਾਹਿਬ ਤੋਂ ਵੱਧ ਭੇਤੀ ਕੌਣ ਆ? ਘਰ ਦੇ ਭੇਤੀ ਲੰਕਾ ਢਾਉਂਦੀ ਹੈ, ਤੁਹਾਨੂੰ ਪਤਾ ਹੀ ਹੈ। ਸਭ ਤੋਂ ਪਹਿਲਾਂ ਸਵਾਲ ਇਹ ਕੀਤਾ ਗਿਆ ਕਿ ਡੇਰਾ ਮਾਫੀ ਬਾਰੇ ਤੁਹਾਨੂੰ ਕੀ ਪਤਾ ਸੀਗਾ? ਉਹ ਕਹਿੰਦੇ ਜੀ ਨਹੀਂ, ਮੈਨੂੰ ਕੋਈ ਪਤਾ ਨਹੀਂ ਸੀ। ਐਨ ਮੌਕੇ ਤੇ 24 ਸਤੰਬਰ 2015 ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ਤੇ ਸੁਖਬੀਰ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਸਵੇਰੇ ਆਹ ਕੰਮ ਕਰਨਾ। ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਵਾਰਨ ਕੀਤਾ ਸੀਗਾ ਕਿ ਇਹ ਕੰਮ ਨਾ ਕਰੋ, ਤੁਸੀਂ ਸਿੱਖ ਜਥੇਬੰਦੀਆਂ ਨਾਲ ਸਲਾਹ ਕਰ ਲਓ, ਨਹੀਂ ਤੇ ਖਲਾਰਾ ਬਹੁਤ ਪੈ ਜਾਣਾ। ਕਹਿੰਦਾ ਕਿ ਮੈਂ ਅਗਲੇ ਦਿਨ ਕਰਨਾਲ ਨੂੰ ਨਿਕਲ ਗਿਆ, ਰਾਹ 'ਚ ਵਟਸਐਪ ਤੇ ਟੀ ਹੋਈ ਤੇ ਪਤਾ ਲੱਗਿਆ ਕਿ ਚੰਨ ਚੜ ਗਿਆ। ਫਿਰ ਕਹਿੰਦੇ ਕਿ ਦੇਖੋ ਜੇ ਇਹ ਮਸਲਾ ਏਦਾਂ ਸੀਗਾ ਤੇ ਤੁਸੀਂ ਇਸ਼ਤਿਹਾਰ ਫਿਰ ਜਾਰੀ ਕਿਉਂ ਕੀਤੇ? ਕਿਉਂਕਿ ਸਭ ਤੋਂ ਵੱਡਾ ਪ੍ਰਸ਼ਨ ਇਹੋ ਹੀ ਆ, ਕੱਲ ਦੇ ਪ੍ਰੋਗਰਾਮ 'ਚ ਵੀ ਆਪਾਂ ਸਵਾਲ ਕੀਤਾ ਸੀਗਾ। ਤਾਂ ਉਹਦੇ ਬਾਰੇ ਉਹ ਕਹਿੰਦੇ ਕਿ ਦੇਖੋ ਅਸੀਂ ਕਮੇਟੀ ਚਲਾ ਰਹੇ ਸੀਗੇ, ਕਮੇਟੀ ਦਾ ਸੰਚਾਲਨ ਕਰਦੇ ਪਏ ਸੀਗੇ, ਅਕਾਲ ਤਖਤ ਦੀ ਮਰਿਆਦਾ ਸਵਾਲ ਬਣ ਗਿਆ ਸੀਗਾ। ਤੋ ਅਕਾਲ ਤਖਤ ਦੀ ਮਰਿਆਦਾ ਬਹਾਲ ਰੱਖਣ ਲਈ ਅਸੀਂ ਉਹ ਇਸ਼ਤਿਹਾਰ ਦਿੱਤੇ ਸੀ। ਮਤਲਬ ਕਿ ਲੱਗ ਗਿਆ ਸੀ ਪਤਾ ਕਿ ਗਲਤ ਆ, ਔਰ ਮੱਕੜ ਸਾਹਿਬ ਨੇ ਪਹਿਲਾਂ ਸੁਖਬੀਰ ਬਾਦਲ ਨੂੰ ਕਹਿ ਵੀ ਦਿੱਤਾ ਕਿ ਗਲਤ ਆ, ਪਰ ਬਾਵਜੂਦ ਇਸ ਦੇ ਮਰਿਆਦਾ ਵਿੱਚ ਆ ਗਈ ਤੇ ਮੱਕੜ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ, ਹੁਣ ਮਰਿਆਦਾ ਦਾ ਜਿਹੜਾ ਹੈ ਨਾ ਉਹ ਪਾਲਣ ਲਾਜ਼ਮੀ ਕੀਤਾ ਜਾਊਗਾ। ਖੈਰ ਦੂਸਰਾ ਸਵਾਲ ਇੱਕ ਹੋਰ ਸੀਗਾ, ਕਹਿੰਦੇ ਕਿ ਦੇਖੋ ਹੁਣ ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾ ਦਿੱਤਾ ਜਾਵੇ, ਤੇ ਉਸ ਸਮੇਂ ਕੀ ਤੁਹਾਨੂੰ ਨਹੀਂ ਲੱਗਿਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾ ਦੇਣਾ ਚਾਹੀਦਾ? ਕਹਿੰਦਾ ਕਿਉਂ ਨਹੀਂ ਲੱਗਿਆ? ਪਤਾ ਲੱਗਿਆ ਸਾਨੂੰ ਕਿ ਹਟਾ ਦੇਣਾ ਚਾਹੀਦਾ, ਪਰ ਰੌਲਾ ਇਹ ਸੀਗਾ ਕਿ ਐਸਾ ਮਾਹੌਲ ਬਣਿਆ ਸੀਗਾ ਕੋਈ ਜਥੇਦਾਰ ਲੱਗਣ ਨੂੰ ਤਿਆਰ ਹੀ ਨਹੀਂ ਸੀ। ਅਸੀਂ ਤੇ ਲੱਭਦੇ ਫਿਰਦੇ, ਅਸੀਂ ਤਾਂ ਕਹਿੰਦੇ ਫਿਰਦੇ ਸੀਗੇ ਕਿਆ ਜਥੇਦਾਰ ਲਾ ਲਈਏ ਤੈਨੂੰ। ਕਹਿੰਦਾ ਕਿ ਉਸ ਮਾਹੌਲ ਦੇ ਵਿੱਚ ਜਦੋਂ ਜਥੇਦਾਰ ਦੇ ਪੁਤਲੇ ਜਿਹੜੇ ਪ੍ਰਕਰਮਾਂ ਦੇ ਵਿੱਚ ਖਿੱਚੀ ਫਿਰਦੇ ਸੀ ਲੋਕ, ਤਾਂ ਉਹ ਜਥੇਦਾਰ ਲੱਗਣ ਨੂੰ ਤਿਆਰ ਹੀ ਨਹੀਂ ਸੀਗਾ। ਪਰ ਉਹ ਕਹਿੰਦਾ ਇਸ ਜਥੇਦਾਰ ਨੂੰ ਹੁਣ ਹਟਾ ਦੇਣਾ ਚਾਹੀਦਾ, ਕੋਈ ਲੱਭੇ ਜਾਂ ਨਾ ਲੱਭੇ। ਇਹਨਾਂ ਮੁਸ਼ਕਿਲ ਹੁਣ ਵੀ ਆਊ, ਕੋਈ ਸੂਟੇਬਲ ਬੰਦਾ ਜਿਹੜਾ ਉਹ ਮੁਸ਼ਕਿਲ ਹੀ ਲੱਭੂਗਾ, ਪਰ ਫਿਰ ਵੀ ਜਿਹੋ ਜਿਹਾ ਹੋਵੇ ਕੰਮ ਚਲਾ ਲੈਣਾ ਚਾਹੀਦਾ। ਕਿਸੇ ਵੀ ਕੀਮਤ ਤੇ ਗਿਆਨੀ ਗੁਰਬਚਨ ਸਿੰਘ ਨੂੰ ਘਰੇ ਖਿਲਾ ਦੇਣਾ ਚਾਹੀਦਾ। ਫਿਰ ਇੱਕ ਸਵਾਲ ਜਿਹੜਾ ਦਿਲਚਸਪ ਕੀਤਾ ਗਿਆ ਉਸ ਇੰਟਰਵਿਊ ਦੇ ਵਿੱਚ ਕਿ ਆਖਰੀ ਟਰਮ ਦੇ ਸਾਲਾਂ ਦੇ ਕੁਝ ਦੌਰਾਨ ਤੁਹਾਡੇ ਗਿਲੇ ਸ਼ਿਕਵੇ ਸੀਗੇ ਜਿਹੜੇ ਪ੍ਰਧਾਨ ਜੀ ਨਾਲ ਵੱਧ ਕੇ, ਭਾਗ ਸੁਖਬੀਰ ਸਿੰਘ ਨਾਲ ਵੱਧ ਕੇ, ਕੀ ਚੱਕਰ ਚੱਲ ਗਿਆ? ਕਹਿੰਦਾ ਕਿ ਦੇਖੋ ਜੀ ਆਪਾਂ ਨੂੰ ਪ੍ਰਧਾਨ ਥਾਪਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਘਰ ਦੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਨੇ। ਕਹਿੰਦਾ ਕਿ ਸੁਰਿੰਦਰ ਕੌਰ ਬਾਦਲ ਮੁੜ ਕੇ ਬਿਮਾਰ ਹੋ ਗਈ ਕਿਉਂਕਿ ਮੈਨੂੰ ਆਪਣੇ ਟੱਬਰ ਦਾ ਜੀ ਸਮਝਦੇ ਸੀਗੇ, ਤੇ ਉਹਨਾਂ ਦੇ ਚਲਾਣੇ ਤੋਂ ਬਾਅਦ ਫਿਰ 2021 ਵਾਲਾ ਜਿਹੜਾ ਕਮੇਟੀ ਦਾ ਚੋਣ ਨਤੀਜਾ ਸੀ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਤੇ ਮੈਂ ਕੇਸ ਦੇ ਨਵੇੜੇ ਤੱਕ ਪ੍ਰਧਾਨ ਬਣਿਆ ਰਿਹਾ। ਤੇ ਇਸੇ ਦਰਮਿਆਨ ਸੁਖਬੀਰ ਬਾਦਲ ਦੇ ਮਨ 'ਚ ਸ਼ੱਕ ਪੈਦਾ ਹੋ ਗਿਆ, ਕਹਿੰਦਾ ਕਿ ਸ਼ਾਇਦ ਮੱਕੜ ਹੈ ਜਿਹੜਾ ਜਾਣ ਬੁੱਝ ਕੇ ਕੇਸ ਨੂੰ ਲਟਕਾ ਰਿਹਾ, ਕਿਉਂਕਿ ਉਦੋਂ ਤੱਕ ਇਹਦੀ ਪ੍ਰਧਾਨਗੀ ਬਣੀ ਰਹਿਣੀ ਹੈ ਜਦੋਂ ਤੱਕ ਕੇਸ ਚੱਲਦਾ ਰਹੇ। ਬਾਕੀ ਕਹਿੰਦਾ ਕਿ ਕੁਝ ਕਮੇਟੀ ਤਹਿਤ ਚੱਲਣ ਵਾਲੇ ਸਿੱਖਿਆ ਸੰਸਥਾਨਾਂ ਵਿੱਚ ਮੇਰੀਆਂ ਨੀਤੀਆਂ ਤੇ ਸੁਖਬੀਰ ਬਾਦਲ ਨੇ ਕਿੰਤੂ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਉਸ ਤਰ੍ਹਾਂ
ਇੱਕ ਚੀਜ਼ ਹੋਰ ਵੀ ਉਹਨਾਂ ਨੇ ਦਿਲਚਸਪ ਦੱਸੀ ਆ ਕਿ ਕਹਿੰਦਾ ਕਮੇਟੀ ਦੇ ਵਿੱਚ ਇੱਕ ਇਹੋ ਜਿਹੀ ਲੌਬੀ ਬੈਠੀ ਸੀਗੀ, ਇਹੋ ਜਿਹੀ ਲੌਬੀ ਬੈਠੀ ਸੀ ਜਿਹੜੀ ਸੁਖਬੀਰ ਨੂੰ ਭੜਕਾਉਂਦੀ ਸੀ ਮੇਰੇ ਖਿਲਾਫ। ਔਰ ਦਰਅਸਲ ਉਹ ਕਹਿੰਦਾ ਕਿ ਲੌਬੀ ਜਿਹੜੀ ਸੀਗੀ ਅਰਬਨ ਸਿੱਖਾਂ ਯਾਨੀ ਭਾਵ ਗੈਰ ਜੱਟ ਸਿੱਖਾਂ ਦੇ ਖਿਲਾਫ ਸੀ ਕਿ ਮੈਨੂੰ ਮੀਟਿੰਗ 'ਚ ਅਕਸਰ ਭਾਪਾ ਕਹਿ ਕੇ ਬੁਲਾਇਆ ਜਾਂਦਾ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੰਬੋਧਨ ਕੀਤਾ ਜਾਂਦਾ ਸ਼ਹਿਰੀ ਸਿੱਖਾਂ। ਤੇ ਫਿਰ ਉਹ ਅਗਲੀ ਗੱਲ ਕਹਿੰਦੇ ਕਿ ਜਦੋਂ ਸੁਖਬੀਰ ਨੇ ਹਟਾਉਣ ਤੋਂ ਪਹਿਲਾਂ ਮੈਨੂੰ ਪੁੱਛਿਆ ਸੀਗਾ ਕਿ ਕਿਹੋ ਜਿਹਾ ਪ੍ਰਧਾਨ ਲਾਈਏ ਆਪਾਂ ਤੁਹਾਡੇ ਤੋਂ ਬਾਅਦ, ਕਹਿੰਦਾ ਮੈਂ ਆਖਿਆ ਸੀਗਾ ਕਿ ਨਿਰੋਲ ਧਾਰਮਿਕ ਸ਼ਖਸੀਅਤ ਜਿਹੜੀ ਆ ਉਹ ਲਾਇਓ ਤੇ ਕੋਈ ਰਾਜਸੀ ਕੰਮ ਨਾ ਕਰਿਓ, ਫਿਰ ਪੁੱਠਾ ਪੈ ਜਾਊਗਾ ਜੀ। ਕਹਿੰਦੇ ਸਵਾਲ ਹੋਇਆ ਤੇ ਫਿਰ ਲੌਂਗੋਵਾਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੁਹਾਡੇ ਸੁਝਾਅ ਤੋਂ ਉਲਟ। ਉਹਨਾਂ ਨੇ ਅਖੀਰ ਤੇ ਫਿਰ ਸਾਰੇ ਹਥਿਆਰ ਸੁੱਟ ਕੇ ਕਹਿਤਾ, ਕਹਿੰਦੇ ਜੀ ਵੇਖੋ ਜੀ ਜਿਹੜਾ ਸੁਖਬੀਰ ਨੇ ਬਣਾਤਾ ਜੈ ਜੀ ਜੈ, ਮੈਨੂੰ ਦਿਓ ਛੁੱਟੀਆਂ, ਬਸ ਇਹਨਾਂ ਕਹਿ ਕੇ ਚਲੇ ਗਏ। ਖੈਰ ਇਸ ਗੱਲ ਦੇ ਵਿੱਚ ਹੁਣ ਦੇਖੋ ਇੱਕ ਚੀਜ਼ ਤੇ ਸਾਫ਼ ਹੋ ਜਾਂਦੀ ਆ ਕਿ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲ ਲੈਂਦੇ ਆ। ਜੇ ਹੁਣ ਮੱਕੜ ਝੂਠ ਨਹੀਂ ਬੋਲਦਾ, ਜੇ ਮੱਕੜ ਝੂਠ ਨਹੀਂ ਬੋਲਦਾ ਤੇ ਫਿਰ ਇਹਨਾਂ ਦਾ ਝੂਠ ਫੜਿਆ ਜਾਂਦਾ, ਕਿਉਂਕਿ ਦੋਵੇਂ ਪਿਓ ਪੁੱਤਰ ਅੱਜ ਤੱਕ ਇਹੋ ਹੀ ਕਹਿੰਦੇ ਆਏ ਆ ਕਿ ਅਸੀਂ ਕਮੇਟੀ ਦੇ ਅੰਦਰੂਨੀ ਫੈਸਲਿਆਂ 'ਚ ਦਖਲ ਨਹੀਂ ਦਿੰਦੇ, ਜਦ ਕਿ ਇੱਥੇ ਇਹ ਤੇ ਛੱਡੋ ਬੀਬੀ ਬਾਦਲ ਦਾ ਜ਼ਿਕਰ ਆ ਰਿਹਾ ਕਿ ਬੀਬੀ ਬਾਦਲ ਦੇ ਆਸ਼ੀਰਵਾਦ ਸਦਕਾ ਮੈਂ ਪ੍ਰਧਾਨ ਬਣਿਆ। ਔਰ ਇਹਦਾ ਮਤਲਬ ਇਹ ਆ ਕਿ ਲਿਫਾਫਾ ਕਲਚਰ ਤੇ ਬਾਅਦ ਦੀ ਗੱਲ ਆ, ਲਿਫਾਫਾ ਲੈ ਕੇ ਜੇ ਕੋਈ ਉਧਰ ਬਾਦਲ ਪਿੰਡ ਨੂੰ ਚਲੇ ਜਾਂਦਾ ਸੀਗਾ ਤੇ ਉਹਨੂੰ ਵੀ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋ ਗਈਆਂ। ਇਹਦਾ ਮਤਲਬ ਇਹ ਕਿ ਮੁਸ਼ਕਿਲਾਂ ਜਿਹੜੀਆਂ ਅਕਾਲੀ ਦਲ ਲਈ ਉਹ ਹਾਲੇ ਹੋਰ ਬਹੁਤ ਸਾਰੀਆਂ ਖੜੀਆਂ ਹੋਣਗੀਆਂ, ਕਿਉਂਕਿ ਮੱਕੜ ਸਾਹਿਬ ਬੋਲ ਪਏ ਆ, ਇੱਧਰੋਂ ਅੱਜ ਮੰਗਲ ਸਿੰਘ ਨੰਗਲ ਨੇ ਅਸਤੀਫਾ ਦੇ ਦਿੱਤਾ। ਇਹ ਵੀ ਇਹਨਾਂ ਦੇ ਫਰੀਦਕੋਟ ਇਲਾਕੇ ਦੇ ਬਹੁਤ ਉੱਚ ਕੋਟੀ ਦੇ ਪੁਰਾਣੇ ਟਕਸਾਲੀ ਅਕਾਲੀ ਆਗੂ ਸੀਗੇ। ਇਸ ਤੋਂ ਇਲਾਵਾ ਮਲਕੀਤ ਸਿੰਘ ਬੀਰਮੀ ਸਾਬਕਾ ਮੰਤਰੀ ਸੀ ਜਿਹੜੇ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹ ਕਹਿੰਦੇ ਆ ਜੀ ਕਿ ਅਕਾਲੀ ਦਲ ਦਾ ਜ਼ਿਕਰ ਆਇਆ 48 ਰਿਪੋਰਟ ਦੇ ਵਿੱਚ, ਸੋ ਲਿਹਾਜ਼ਾ ਨੈਤਿਕਤਾ ਦੇ ਲਿਹਾਜ਼ ਨਾਲ ਅਸੀਂ ਅਸਤੀਫਾ ਦਿੰਦੇ ਹਾਂ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਵਿਰੋਧਤਾ ਸ਼ੁਰੂ ਕਰ ਦਿੱਤੀ ਆ। ਜਿਹੜਾ ਇਹਨਾਂ ਦਾ ਸਾਬਕਾ ਪ੍ਰਧਾਨ ਹੈ, ਸਟੇਟ ਪ੍ਰਧਾਨ ਕਮਲ ਸ਼ਰਮਾ, ਉਹ ਕਹਿੰਦਾ ਇਹਨਾਂ ਨੇ ਤੇ ਡਾਂਡੀ ਲਾ ਦਿੱਤੀ ਆ ਸਾਰੀ, ਸਾਨੂੰ ਉੱਥੇ ਖੜ ਕੇ ਬੋਲਣਾ ਚਾਹੀਦਾ ਸੀ, ਜਵਾਬ ਦੇਣਾ ਚਾਹੀਦਾ ਸੀ, ਉੱਥੋਂ ਕੰਨ ਵਲੇਟ ਕੇ ਆ ਗਿਆ। ਔਰ ਉਹਦਾ ਮਾੜਾ ਅਸਰ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਪਿਆ। ਇਹਦਾ ਮਤਲਬ ਆ ਕਿ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਮੱਕੜ ਹੋਵੇ, ਚਾਹੇ ਇਹਨਾਂ ਦੇ ਆਪਣੇ ਬੰਦੇ ਹੋਣ, ਇਹ ਕਹਿੰਦੇ ਆ ਕਿ ਪੁਤਲੇ ਫੂਕਣ ਵਾਲੇ ਜਿਹੜੇ ਆ ਉਹ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਆ। ਤੇ ਬੰਦਾ ਪੁੱਛੇ ਹੁਣ ਮੱਕੜ ਕਿਹੜੀ ISI ਦੇ ਹੱਥ 'ਚ ਖੇਡਦਾ ਪਿਆ, ਭਾਜਪਾ ਵਾਲੇ ਜਿਹੜੇ ਆ ਉਹ ਕਿਹੜੇ ਖਾਲਿਸਤਾਨੀ ਦੇ ਹੱਥ 'ਚ ਚੜ ਕੇ ਸਭ ਕੁਛ ਬੋਲਦੇ ਪਏ ਆ। ਇਹ ਦੱਸਣ ਤੇ ਸਹੀ ਕਿ ਜਿਹੜੇ ਲੋਕ ਹੁਣ ਤੁਹਾਡੇ ਵਿੱਚੋਂ ਵਿਰੋਧ ਕਰਨ ਲੱਗ ਪਏ, ਅਸਤੀਫੇ ਦੇਣ ਲੱਗ ਪਏ ਆ, ਇਹਨਾਂ ਨੂੰ ਕਹਿੰਦੇ ਰਿਪੋਰਟ ਦੇ ਵਿੱਚ ਸਾਡੇ ਖਿਲਾਫ ਆਇਆ ਹੀ ਕੱਖ ਨਹੀਂ, ਤੁਹਾਡੇ ਆਪਣੇ ਬੰਦੇ ਛੱਡ ਕੇ ਤੁਹਾਨੂੰ ਜਾਈ ਜਾਂਦੇ ਆ ਕਿ ਰਿਪੋਰਟ ਦੇ ਵਿੱਚ ਬਹੁਤ ਕੁਛ ਆ ਗਿਆ ਜੀ, ਹੁਣ ਰਹਿਣ ਨੂੰ ਹੈ ਹੀ ਨਹੀਂ ਇੱਥੇ ਕੁਛ। ਜੀ ਜੀ ਬਿਲਕੁਲ। ਤੇ ਮੱਕੜ ਹੋਣਾ ਦੀ ਵੀ ਜ਼ਮੀਰ ਲਾਈਕ ਵਾਵਾ ਟਾਈਮ ਬਾਅਦ ਜਾਗੀ ਆ ਹੁਣ। ਨਹੀਂ ਦੇਖੋ ਇਹ ਤੇ ਜ਼ਮੀਰ ਤੁਹਾਨੂੰ ਪਤਾ ਹੀ ਹੈ ਨਾ ਕਿ ਕੁਰਸੀ ਚਲੇਗੀ, ਹੁਣ ਪਤਾ ਆ ਕਿ ਕੁਛ ਨਹੀਂ ਹੈ, ਬਸ ਥੋੜਾ ਬਹੁਤਾ ਜਿਹੜਾ ਆਪਣਾ ਅਕਸ ਬਚਾ ਲਓ, ਕਿਉਂਕਿ ਲੋਕੀ ਅੱਜ ਵੀ ਇਹਨਾਂ ਨੂੰ ਉਸੇ ਨਜ਼ਰ ਦੇ ਨਾਲ ਦੇਖਦੇ ਆ। ਤੁਹਾਨੂੰ ਵੈਸੇ ਉਹ ਇੱਕ ਸ਼ੇਅਰ ਯਾਦ ਹੋਣਾ, ਉਹ ਕਿਸੇ ਨੇ ਕਿਹਾ ਸੀ ਕਹਿੰਦਾ ਕੁਰਸੀ ਹੈ ਤੁਮਾਰਾ ਇਹ ਜਨਾਜ਼ਾ ਤੋਂ ਨਹੀਂ ਕੁਛ ਕਰ ਨਹੀਂ ਸਕਦੇ तो ਉਤਰ ਕਿਉਂ ਨਹੀਂ ਜਾਂਦੇ। ਤਾਂ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਹੰਡਾ ਰਹੇ ਸੀ, ਦੇਖ ਰਹੇ ਸੀਗੇ, ਤੁਹਾਨੂੰ ਲੱਗਿਆ ਕਿ ਸੁਖਬੀਰ ਬਾਦਲ ਇੱਕ ਬਹੁਤ ਵੱਡਾ ਮੈਂ ਕਹੂੰ ਬਲੰਡਰ ਕਰਨ ਜਾ ਰਿਹਾ, ਤਾਂ ਤੁਹਾਨੂੰ ਉਦੋਂ ਅਸਤੀਫਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਸੀਗਾ। ਅਸਤੀਫਾ ਦੇ ਕੇ ਬਾਹਰ ਆਉਂਦੇ ਤਾਂ ਤੁਹਾਡਾ ਲਤੀਫਾ ਨਾ ਬਣਦਾ। ਅੱਜ ਸੱਚ ਆ ਜਿਹੜਾ ਵੈਸੇ ਸੱਚ ਨੂੰ ਇਹ ਵਾਰਿਆ ਕਿ ਆਂਦੇ ਹੁੰਦੇ ਕਿ ਸੱਚ ਪ੍ਰਤਾੜਿਤ ਹੋ ਸਕਦਾ, ਪਰਾਜਿਤ ਨਹੀਂ ਹੋ ਸਕਦਾ। ਸੱਚ ਬਾਹਰ ਆਉਣਾ ਹੀ ਹੁੰਦਾ, ਉਹ ਕਿਸੇ ਨਾ ਕਿਸੇ ਰੂਪ 'ਚ ਆ ਜਾਂਦਾ, ਧੱਕੇ ਨਾਲ ਵੀ ਆ ਜਾਂਦਾ ਲਾਭਾਂ ਤੇ। ਪਰ ਜੇ ਉਦੋਂ ਬੋਲਿਆ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਮੱਕੜ ਦਾ ਸਤਿਕਾਰ ਹੈ ਜਿਹੜਾ ਬਹੁਤ ਹੁੰਦਾ। ਅੱਜ ਉਹਦੇ ਸੱਚ ਦੀ ਕੀਮਤ ਜਿਹੜੀ ਹੈ ਨਾ ਪੈ ਗਈ ਹੁੰਦੀ। ਅੱਜ ਬੋਲਿਆ ਸੱਚ ਹੈ ਜਿਹੜਾ ਉਹ ਕੀਮਤ ਪੱਖੋਂ ਬਹੁਤ ਘੱਟ ਹੈ, ਲੋਕ ਉਹਦੇ ਸੱਚ ਤੇ ਉਹਨਾਂ ਜ਼ਿਆਦਾ ਕਰਨ ਨਹੀਂ ਕਰ ਰਹੇ। ਜੇ ਹਾਈ ਸੱਚ ਬੋਲਿਆ ਹੁੰਦਾ ਤੇ ਮੱਕੜ ਹੀਰੋ ਹੁੰਦਾ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ ਆਪਾਂ। ਮਿੰਟੂ ਜੀ ਵੀ ਕਹਿੰਦੇ ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ 'ਚ ਕੀਤੀ ਪੜਤਾਲ ਦੀ ਮੰਗ। ਦੇਖੋ ਇਹ ਹੈਗਾ ਮਲੇਰਕੋਟਲੇ ਦੀ ਬੇਹਰਮਤੀ ਦੇ ਨਾਲ ਜੁੜਿਆ ਮਸਲਾ, ਜਿੱਥੇ ਕੁਰਾਨ ਸ਼ਰੀਫ ਦੀ ਬੇਹਰਮਤੀ ਹੋਈ ਸੀਗੀ, ਤੁਹਾਨੂੰ ਪਤਾ ਹੀ ਹੈ। ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਨਰੇਸ਼ ਯਾਦਵ ਸੀਗਾ ਉਹ ਲੇਟ ਦਿੱਤਾ ਗਿਆ ਸੀਗਾ। ਤਾਂ ਹੁਣ ਜਦੋਂ ਇਹ 48 ਰਿਪੋਰਟ ਟੇਬਲ ਹੋ ਚੁੱਕੀ ਆ,
ਉਹਦੇ ਵਿੱਚ ਇਹ ਵੀ ਤੱਥ ਨਿਕਲਿਆ ਕਿ ਜਿਹੜਾ ਮਨੋਜ ਕੁਮਾਰ ਸੀਗਾ, ਜੋ ਸੰਘ ਦਾ ਸਾਬਕਾ ਪ੍ਰਚਾਰਕ ਦੱਸਿਆ ਜਾ ਰਿਹਾ, ਤੇ ਉਹਦੇ ਖਾਤੇ ਦੇ ਵਿੱਚ 3 ਮਹੀਨਿਆਂ ਦੇ ਦੌਰਾਨ ਲਗਭਗ 90 ਲੱਖ ਰੁਪਈਆ ਆਇਆ, ਜਦ ਕਿ ਉਹਦੀਆਂ ਜਿਹੜੀਆਂ ਪਿਛਲੀਆਂ ਇਨਕਮ ਰਿਟਰਨਾਂ ਸੀਗੀਆਂ ਉਹ ਮੈਂ 6-7 ਲੱਖ ਦੀਆਂ ਸਾਲਾਨਾ ਹੋਈ। ਤਾਂ ਇੰਨਾ ਪੈਸਾ ਕਿੱਥੋਂ ਆਇਆ, ਕੌਣ ਪਾਉਣ ਵਾਲਾ ਸੀਗਾ, ਉਹ ਇੱਕ ਭੇਤ ਬਣਿਆ ਹੋਇਆ। ਕਮਿਸ਼ਨ ਨੇ ਵੀ ਉਹਦੀਆਂ ਕੋਈ ਪਰਤਾਂ ਨਹੀਂ ਖੋਲੀਆਂ। ਵੈਸੇ ਮੈਂ ਕਮਿਸ਼ਨ ਤੇ ਕਈ ਸਵਾਲ ਖੜੇ ਪਹਿਲਾਂ ਵੀ ਕੀਤੇ ਆ, ਇਸ ਪੱਖੋਂ ਵੀ ਕੀਤਾ ਕਿ ਤੁਸੀਂ ਇੱਕ ਸ਼ੱਕ ਜਤਾ ਰਹੇ ਹੋ ਕਿ 90 ਲੱਖ ਰੁਪਈਆ ਆਇਆ ਅਕਾਊਂਟ 'ਚ, ਤਾਂ ਟ੍ਰਾਂਜੈਕਸ਼ਨ ਲੱਭਣੀ ਕਿਹੜੀ ਔਖੀ ਆ। ਘੱਟੋ ਘੱਟ ਇੰਨਾ ਕੁ ਤੇ ਕਮਿਸ਼ਨ ਹੱਥ ਲਾ ਸਕਦਾ, ਟ੍ਰਾਂਜੈਕਸ਼ਨ ਦੇਖ ਸਕਦਾ ਕਿ ਕਿਹੜੇ ਖਾਤੇ 'ਚ ਹੋਈ ਆ, ਕਿਹੜੇ ਬੰਦੇ ਨੇ ਕਰਵਾਈ ਆ। ਤਾਂ ਕਮਿਸ਼ਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਟੋਪੀ ਘੁਮਾ ਗਿਆ, ਜਿਵੇਂ ਕਹਿੰਦੇ ਨਾ ਮੁੱਲ ਕਰ ਗਿਆ ਕਿ 90 ਲੱਖ ਰੁਪਈਆ ਆਇਆ ਜੀ 3 ਮਹੀਨੇ 'ਚ, ਪਰ ਕਿੱਥੋਂ ਆਇਆ ਕੋਈ ਪਤਾ ਨਹੀਂ, ਬਾਹਰੋਂ ਆਇਆ ਜਾਂ ਇੱਥੋਂ ਕਿਸੇ ਨੇ ਪਾਇਆ। ਤੇ ਜੇ ਕਮਿਸ਼ਨ ਨੇ ਇੰਨੀ ਵੀ ਮਾਰ ਨਹੀਂ ਕੀਤੀ ਤਾਂ ਫਿਰ ਇਹਦਾ ਮਤਲਬ ਹੈ ਕਿ ਕਮਿਸ਼ਨ ਹੈ ਜਿਹੜਾ ਉਹ ਬਹੁਤ ਸੀਮਤ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਇਹ ਮੰਨਣਾ ਪਊਗਾ। ਦੂਜੀ ਚੀਜ਼ ਇਹ ਆ ਕਿ ਹੁਣ ਆਮ ਆਦਮੀ ਪਾਰਟੀ ਕੋਲ ਇੰਨਾ ਵੀ ਤੱਥ ਹੈ ਜਿਹੜਾ ਬਹੁਤ ਆ। ਵੈਸੇ ਆਮ ਆਦਮੀ ਪਾਰਟੀ ਵੀ ਅੱਜ ਕੱਲ੍ਹ ਪੰਜਾਬ 'ਚ ਆਮ ਆਦਮੀ ਪਾਰਟੀ 1 ਤੇ ਆਮ ਆਦਮੀ ਪਾਰਟੀ 2 ਆ, ਇਹ 1 ਵਾਲੇ ਆ ਜਾਨੀ ਭਗਵੰਤ ਮਾਨ ਵਾਲੇ ਜੀ। ਤਾਂ ਇਹਨਾਂ ਨੇ ਹੁਣ ਉਸੇ ਚੀਜ਼ ਨੂੰ ਆਧਾਰ ਬਣਾ ਕੇ ਆਖਿਆ ਭਾਈ ਜਾਂਚ ਪੜਤਾਲ ਹੋਣੀ ਚਾਹੀਦੀ ਆ, ਕਿਉਂਕਿ ਇਹਦੇ ਵਿੱਚ ਦੇਖੋ ਦੇਸ਼ ਧਰੋਹ ਦਾ ਕੇਸ ਵੀ ਦਰਜ ਕਰ ਦਿੱਤਾ ਗਿਆ ਸੀ, ਤੁਹਾਨੂੰ ਯਾਦ ਹੋਣਾ। ਉਸ ਤਰ੍ਹਾਂ ਅੰਦਰੂਨੀ ਗੱਲਾਂ ਜਿਹੜੀਆਂ ਨਿਕਲ ਕੇ ਉਦੋਂ ਆਈਆਂ, ਜਿਹੜੀਆਂ ਹੁਣ ਤੱਕ ਪਹੁੰਚੀਆਂ ਆਫ ਦੀ ਰਿਕਾਰਡ, ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ ਮਾਝੇ ਦਾ ਇੱਕ ਸਾਬਕਾ ਮੰਤਰੀ ਵੀ ਲਪੇਟਿਆ ਜਾ ਰਿਹਾ ਸੀ। ਤਾਂ ਉਹ ਮੰਤਰੀ ਸੀਗਾ ਭਾਰਤੀ ਜਨਤਾ ਪਾਰਟੀ ਦਾ, ਪਰ ਜਿਨ੍ਹਾਂ ਦੇ ਨਾਲ ਉਹ ਆਕੜਦਾ ਫਿਰਦਾ ਸੀ, ਮੁੜ ਕੇ ਬਾਅਦ ਦੇ ਵਿੱਚ ਉਹਨਾਂ ਦੇ ਪੈਰੀ ਹੱਥ ਲਾ ਕੇ ਉਹ ਨਿਕਲ ਗਿਆ ਸੀਗਾ। ਉਹਦਾ ਵੀ ਇਸ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਨੂੰ ਫਸਦਾ ਸੀਗਾ, ਪਰ ਉਹਨੂੰ ਕਢਾ ਲਿਆ ਗਿਆ। ਖੈਰ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਫੜਿਆ ਗਿਆ, ਇਹਦੇ ਬਾਰੇ ਇਹ ਕਹਿ ਦਿੱਤਾ ਗਿਆ ਕਿ ਸੰਘ ਦਾ ਇਹ ਸਾਬਕਾ ਪ੍ਰਚਾਰਕ, ਹਾਲਾਂਕਿ ਕੁਛ ਲੋਕ ਕਹਿੰਦੇ ਆ ਕਿ ਨਹੀਂ ਸੰਘ ਦੇ ਨਾਲ ਜੁੜਿਆ ਬੰਦਾ। ਖੈਰ ਉਹ ਤਫਤੀਸ਼ ਦਾ ਮਾਮਲਾ ਸੀ, ਪਰ ਮਾਮਲਾ ਇਸ ਕਰਕੇ ਨੱਪਿਆ ਗਿਆ ਜਿਵੇਂ ਹੀ ਇਹ ਗੱਲ ਨਿਕਲ ਸਾਬਕਾ ਪ੍ਰਚਾਰਕ ਆ। ਔਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੁਛ ਬੰਦਿਆਂ ਨੂੰ ਇਸ ਮਾਮਲੇ 'ਚ ਬਚਾਇਆ ਵੀ ਗਿਆ। ਪਰ ਵਲੇਟ ਕਿਹਨੂੰ ਦਿੱਤਾ ਗਿਆ? ਨਰੇਸ਼ ਯਾਦਵ ਨੂੰ। ਨਰੇਸ਼ ਯਾਦਵ ਨੂੰ ਇਸ ਕਰਕੇ ਵਲੇਟ ਦਿੱਤਾ ਗਿਆ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਦਾ ਪੀਕ ਟਾਈਮ ਸੀਗਾ। ਤਾਂ ਸਿੱਧੇ ਤੌਰ ਤੇ ਹੁਣ ਦੇਖ ਲਓ ਇਸ ਮਾਮਲੇ ਦੇ ਵਿੱਚ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ। ਸੋ ਆਮ ਆਦਮੀ ਪਾਰਟੀ ਇਸੇ ਗੱਲ ਤੋਂ ਰੌਲਾ ਪਾਉਂਦੀ ਪਈ ਆ ਕਿ ਇਹ ਪਤਾ ਲੱਗਣਾ ਚਾਹੀਦਾ ਕਿ ਟ੍ਰਾਂਜੈਕਸ਼ਨ ਕਿਸ ਨੇ ਕਰਾਈ। ਤਾਂ ਮੈਂ ਨਹੀਂ ਸਮਝਦਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਪਈ ਆ, ਉਹਨਾਂ ਦੀ ਗੱਲ ਇਹ ਨਹੀਂ ਹੈਗੀ ਕਿ ਉਹ ਹਵਾ 'ਚ ਉਡਾ ਦਿੱਤੀ ਜਾਵੇ। ਉਹ ਗੱਲ ਬਿਲਕੁਲ ਸਹੀ ਕਹਿ ਰਿਹਾ। ਇਸ ਮਾਮਲੇ ਦੀ ਜਾਂਚ ਪੜਤਾਲ ਜੇ ਕਮਿਸ਼ਨ ਨਹੀਂ ਕਰ ਸਕਿਆ ਤਾਂ ਘੱਟੋ ਘੱਟ ਹੋਰ ਕੋਈ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਹ ਜ਼ਰੂਰ ਕਰੇ ਕਿ ਆਖਰ ਉਹ ਪੈਸਾ ਜਿਹੜਾ 90 ਲੱਖ ਰੁਪਈਆ ਉਹ ਦਿੱਤਾ ਤੇ ਦਿੱਤਾ ਕਿਵੇਂ ਆ ਔਰ ਕਿਸ ਮੰਤਵ ਲਈ ਦਿੱਤਾ। ਜੇ ਮੰਤਵ ਸਾਫ਼ ਹੋ ਗਿਆ ਤਾਂ ਸਮਝ ਲਓ ਬਹੁਤ ਸਾਰੇ ਪੱਖ ਇਸ ਮਾਮਲੇ ਦੇ ਉਧਾੜੇ ਜਾਣਗੇ। ਔਰ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਇਸ ਮਾਮਲੇ 'ਚ ਬਚਾਇਆ ਗਿਆ, ਜੇ ਹੁਣ ਇਸ ਰਾਜ ਦੇ ਵਿੱਚ ਵੀ ਉਹ ਦੰਗੇ ਨਾ ਕੀਤੇ ਜਾ ਸਕੇ ਤਾਂ ਫਿਰ ਸ਼ਾਇਦ ਕਦੇ ਹੋਣਗੇ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ SGPC ਦੀਆਂ ਚੋਣਾਂ ਲਟਕ ਸਕਦੀਆਂ ਨੇ। ਦੇਖੋ SGPC ਦੀਆਂ ਚੋਣਾਂ ਲਟਕਣ ਦਾ ਕਾਰਨ ਸਿੱਧਾ ਆਇਆ ਕਿਉਂਕਿ ਦੇਖੋ ਲਟਕਣ ਦਾ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਆਪਾਂ ਕੁਛ ਕਹਿ ਨਹੀਂ ਸਕਦੇ ਕਿ ਕਿੰਨਾ ਸਮਾਂ ਲਟਕਣਗੇ, ਪਰ ਇਹ ਜ਼ਰੂਰ ਆ ਕਿ ਚੋਣਾਂ ਜਿਹੜੀਆਂ ਹਾਲੇ ਛੇਤੀ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ ਕਿਉਂਕਿ ਦੇਖੋ ਹਾਈ ਕੋਰਟ ਦੇ ਵਿੱਚ ਪ੍ਰੋਸੀਡਿੰਗ ਚੱਲਦੀ ਪਈ ਇਸ ਮਾਮਲੇ ਨੂੰ ਲੈ ਕੇ। ਔਰ ਪਿਛਲੀ ਤਰੀਕ ਤੇ ਇਹਨਾਂ ਨੂੰ ਹੁਕਮ ਹੋਇਆ ਸੀਗਾ ਕਿ ਭਾਈ ਤੁਸੀਂ ਕੁਛ ਨਾ ਕੁਛ ਕਰੋ ਕਿਉਂਕਿ ਇੱਕ ਚੀਜ਼ ਜਿਹੜੀ ਆ ਉਹ ਸਮਝਣ ਵਾਲੀ ਆ ਕਿਉਂਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਜਿਹੜਾ ਉਹਦਾ ਇੱਕ ਆਪਣਾ ਚੁਣਾਵੀ ਸਿਸਟਮ ਹੈ ਜੋ ਕਿ ਇਸ ਸਾਰੇ ਚੁਣਾਵੀ ਪ੍ਰਕਿਰਿਆ ਨੂੰ ਚਲਾਉਂਦਾ। ਯਾਨੀ ਕਮੇਟੀ ਜਿਹੜੀ ਸਿੱਧੇ ਤੌਰ ਤੇ ਕਹੀਏ ਕਿ ਸੈਂਟਰ ਦੇ ਅਧੀਨ ਆ। ਤਾਂ ਉਹ ਸੈਂਟਰ ਸਰਕਾਰ ਇੱਕ ਧਿਰ ਬਣ ਕੇ ਉੱਥੇ ਪੇਸ਼ ਹੋਈ ਸੀ ਕਿ ਉਹਨਾਂ ਨੂੰ ਕਿਹਾ ਗਿਆ ਕਿ ਹਾਂ ਭਾਈ ਤੁਸੀਂ ਕਰੋ ਕੁਛ ਹੋਣਾ। ਇਹਨਾਂ ਨੇ ਕਿਹਾ ਸੀਗਾ ਕਿ ਸਾਡਾ ਭਾਈ ਜਿਹੜਾ ਕਮਿਸ਼ਨਰ ਹੈ ਮਤਲਬ ਕਿ ਜਿਹਨੇ ਚੋਣ ਕਰਵਾਉਣੀ ਹੈ ਨਿਗਰਾਨ ਕਰੀਏ ਉਹ ਨਹੀਂ ਹੈਗਾ। ਤਾਂ ਫਿਰ ਕੋਰਟ ਨੇ ਕਿਹਾ ਕਿ ਅਗਲੀ ਤਰੀਕ ਤੇ ਤੁਸੀਂ ਅਪਾਇੰਟ ਕਰਕੇ ਆਓ। ਇਹਨਾਂ ਨੇ ਫਿਰ ਜਾ ਕੇ ਉੱਥੇ ਨਾਮ ਦਿੱਤਾ ਸੀਗਾ ਕਿ ਅਸੀਂ ਜਸਟਿਸ ਦਰਸ਼ਨ ਸਿੰਘ ਜੀ ਨੂੰ ਕਮਿਸ਼ਨਰ ਥਾਪ ਦਿੱਤਾ ਗਿਆ, ਯਾਨੀ ਚੀਫ ਕਮਿਸ਼ਨਰ ਥਾਪ ਦਿੱਤਾ, ਉਹ ਗੁਰਦੁਆਰਾ ਚੋਣਾਂ ਕਰਵਾਉਣ। ਪਰ ਹੋਇਆ ਕੀ ਦੱਸਦੇ ਆ ਕਿ ਜਿਹੜੇ ਦਰਸ਼ਨ ਸਿੰਘ ਜੀ ਸੀਗੇ ਉਹ ਆਏ ਸੈਕਟਰ 17 ਦੇ ਦਫ਼ਤਰ ਦੇ ਵਿੱਚ, ਉਹਨਾਂ ਨੇ ਆ ਕੇ ਹਾਲਾਤ ਵੀ ਵੇਖ ਕੇ ਦਫ਼ਤਰ ਬਿਲਕੁਲ ਸੁੰਨਾ ਜਿਹਾ ਹੋਇਆ ਪਿਆ ਸੀਗਾ। ਕਬੂਤਰ ਉੱਤੇ ਕਬੱਡੀਆਂ ਖੇਡਦੇ ਪਏ ਸੀਗੇ, ਤਾਲਾ ਲੱਗਾ ਹੋਇਆ ਸੀ, ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਸੀਗਾ।
ਤੇ ਦੱਸਦੇ ਆ ਕਿ ਕਾਫੀ ਨਾਖੁਸ਼ ਹੋਏ ਦਰਸ਼ਨ ਸਿੰਘ ਜੀ। ਪਰ ਉਸ ਤੋਂ ਬਾਅਦ ਉਹਨਾਂ ਨੇ ਨਿਮਰਤਾ ਸਹਿਤ ਇਸ ਅਹੁਦੇ ਦਾ ਚਾਰਜ ਸੰਭਾਲਣ ਤੋਂ ਕਿਨਾਰਾ ਕਰ ਲਿਆ। ਯਾਨੀ ਉਹਨਾਂ ਨੇ ਕੇਂਦਰ ਨੂੰ ਲਿਖ ਕੇ ਭੇਜ ਦਿੱਤਾ ਕਿ ਮੈਂ ਵਿਨਮਰ ਬੇਨਤੀ ਕਰਦਾ ਜੀ ਕਿ ਇਹ ਅਹੁਦਾ ਮੈਂ ਗ੍ਰਹਿਣ ਨਹੀਂ ਕਰ ਸਕਦਾ। ਤਾਂ ਇਹਦਾ ਮਤਲਬ ਆ ਕਿ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਕੋਈ ਉਹਨਾਂ ਦਾ ਜ਼ਿਆਦਤੀ ਕਾਰਨ ਰਿਹਾ ਹੋਵੇ ਜਾਂ ਕੋਈ ਸਿਆਸੀ ਕਾਰਨ ਰਿਹਾ ਹੋਵੇ ਜਾਂ ਉਹਨਾਂ ਨੇ ਆਵਾਜ਼ਾਰੀ ਦੇਖੀ ਹੋਵੇ ਕਿ ਕੀ ਇਹ ਸਿਸਟਮ ਬਣਿਆ ਪਿਆ, ਕੋਈ ਸਾਂਭ ਸੰਭਾਲ ਵਾਲਾ ਬੰਦਾ ਵੀ ਹੈ ਨਹੀਂ ਗਾ, ਜੋ ਮਰਜ਼ੀ ਇਹ ਕਾਰਨ ਰਿਹਾ ਹੋਵੇ, ਤਾਂ ਇਹ ਤੈਅ ਹੈ ਕਿ ਇਹ ਜਿਹੜੀਆਂ ਚੋਣਾਂ ਹਾਲੇ ਹੋਰ ਲਟਕਣਗੀਆਂ। ਕਿੰਨਾ ਚਿਰ ਲਟਕਣਗੀਆਂ ਆਪਾਂ ਕੁਛ ਕਹਿ ਨਹੀਂ ਸਕਦੇ। ਸਾਲ ਵੀ ਲਟਕ ਸਕਦੀਆਂ, 6 ਮਹੀਨੇ ਵੀ ਲਟਕ ਸਕਦੀਆਂ, 2 ਸਾਲ ਵੀ ਪੈ ਸਕਦੇ ਜਾਂ ਕੁਛ ਮਹੀਨੇ ਹੋਰ ਪੈ ਸਕਦੇ ਆ। ਖੈਰ, ਪਰ ਇਹ ਜਿੰਨੀਆਂ ਵੀ ਚੋਣਾਂ ਲੇਟ ਹੁੰਦੀਆਂ ਪਈਆਂ, ਇਹਦਾ ਇੱਕ ਧਿਰ ਨੂੰ ਬਹੁਤ ਫਾਇਦਾ ਹੋਣ ਡਿਆ। ਤਾਂ ਉਹ ਧਿਰ ਕਿਹੜੀ ਆ? ਉਹ ਹੈਗੀ ਆ ਜ਼ਰਾ ਜੀ ਗੱਲ ਅਕਾਲੀ ਦਲ। ਅਕਾਲੀ ਦਲ ਕਦੇ ਨਹੀਂ ਚਾਹੂਗਾ ਕਿ ਇਸ ਮੌਕੇ ਤੇ ਚੋਣਾਂ ਹੋ ਜਾਣ। ਜੇ ਇਸ ਮੌਕੇ ਤੇ ਚੋਣਾਂ ਹੋ ਜਾਂਦੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਏਡੀ ਸ਼ਾਨੋ ਸ਼ੌਕਤ ਦੇ ਨਾਲ ਇਸ ਕਮੇਟੀ ਤੇ ਕਾਬਜ਼ ਹੋ ਜਾਣਗੇ ਜਿੱਦਾਂ ਅੱਗੇ ਆਮ ਤੌਰ ਤੇ ਹੋ ਜਾਂਦੇ ਸੀ। ਤਾਂ ਬਹੁਤ ਹੱਦ ਤੱਕ ਅਕਾਲੀ ਦਲ ਇਹੋ ਹੀ ਸੁੱਖ ਸੁੱਕੂਗਾ ਕਿ ਇਹ ਚੋਣਾਂ ਜਿੰਨੀਆਂ ਵੀ ਲਟਕ ਸਕਦੀਆਂ ਲਟਕ ਜਾਣ। ਤਾਂ ਦੂਸਰੀ ਧਿਰ ਜਿਹੜੀ ਹੈ, ਜਿਹੜੀ ਨਿਗਾਹ ਜਮਾ ਕੇ ਬੈਠੀ ਆ ਤੇ ਹੁਣ ਬਹੁਤ ਹੋ ਗਿਆ ਸਾਡੀ ਵਾਰੀ ਆਉਣ ਦੇ, ਤਾਂ ਉਹ ਜਿਹੜੀ ਧਿਰ ਆ ਉਹ ਇਸ ਚੀਜ਼ ਤੋਂ ਕਿਤੇ ਨਾ ਕਿਤੇ ਥੋੜੀ ਹਤਾਸ਼ ਜ਼ਰੂਰ ਹੋਊਗੀ। ਪਰ ਫਿਰ ਦੇਖਦੇ ਆ ਹੁਣ ਅਗਲੀ ਸੁਣਵਾਈ ਜਿਹੜੀ ਹਾਈ ਕੋਰਟ ਹੋਊਗੀ ਕਿ ਉੱਥੇ ਇਹ ਕੋਈ ਨਵੀਂ ਨਿਯੁਕਤੀ ਦਿੰਦੇ ਆ ਜਾਂ ਫਿਰ ਉੱਥੇ ਤਰੀਕ ਲੈ ਲੈਂਦੇ ਆ ਕਿ ਜੀ ਅਗਲੀ ਤਰੀਕ ਤੇ ਦੇਵਾਂਗੇ, ਕੋਈ ਬੰਦਾ ਪਾ ਲਈਏ। ਤਾਂ ਮੈਂ ਜੋ ਸਮਝਦਾ ਕਿ ਘੱਟੋ ਘੱਟ ਸਾਲ 1.5 ਸਾਲ ਹੈ ਜਿਹੜਾ ਉਹ ਹਾਲੇ ਲੱਗਦਾ ਹੈ ਕਿ ਚੋਣਾਂ ਦੇ ਵਿੱਚ ਪੈ ਜਾਵੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਵਿਰੋਧ ਦੀ ਹਨੇਰੀ ਦੇ ਦਰਮਿਆਨ ਸੁਖਬੀਰ ਬਾਦਲ ਨੇ ਕੀਤੀ ਜਾਖੜ ਦੇ ਪਿੰਡ ਰੈਲੀ। ਕੱਲ ਦਾ ਨਹੀਂ, ਸੁਖਬੀਰ ਬਾਦਲ ਭਾਵੇਂ ਕੁਛ ਵੀ ਹੋ ਜਾਵੇ, ਇਹਨਾਂ ਨੇ ਜਾ ਕੇ ਰੈਲੀ ਕੀਤੀ ਆ। ਰੈਲੀ ਜਾ ਕੇ ਕੀਤੀ ਉਹਨਾਂ ਦੇ ਪੰਜਕੋਸੀ ਪਿੰਡ ਦੇ ਵਿੱਚ। ਇਹਨਾਂ ਦਾ ਪਿੰਡ ਆ ਵੋਰ ਦੇ ਲਾਗੇ ਪੰਜਕੋਸੀ, ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਪੰਜਕੋਸੀ। ਉੱਥੇ ਜਾ ਕੇ ਇਹਨਾਂ ਨੇ ਰੈਲੀ ਕੀਤੀ ਆ। ਰੈਲੀ ਕਰਕੇ ਤੇ ਇਹਨਾਂ ਨੇ ਰੇਲਾ ਵੀ ਬੰਨਿਆ। ਜਿਵੇਂ ਮੈਂ ਤੁਹਾਨੂੰ ਕਿਹਾ ਤੇ ਨਰਿੰਦਰ ਮੋਦੀ ਦੇ ਭਾਵੇਂ ਚੇਲੇ ਚਾਪੜੇ ਹੋਣ ਤੇ ਭਾਵੇਂ ਸੁਖਬੀਰ ਬਾਦਲ ਹੋਵੇ, ਇਹਨਾਂ ਨੇ ਇੱਕ ਰੱਟ ਜ਼ਰੂਰ ਫੜੀ ਹੁੰਦੀ ਹੈ। ਜੋ ਵੀ ਇਹਨਾਂ ਦੀ ਚਾਹ ਨਹੀਂ ਮਿਲਾਉਂਦਾ ਉਹ ਦੇਸ਼ ਧਰੋਹੀ ਹੁੰਦਾ। ਸੋ ਇਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਅੱਜ ਕਹਿਤਾ ਕਿ ਦੇਸ਼ ਵਿਰੋਧੀ ਤਾਕਤਾਂ ਨੇ, ਦੇਸ਼ ਧਰੋਹੀ ਤਾਕਤਾਂ ਨੇ, ਜਿਨ੍ਹਾਂ ਨੇ ਇਕਜੁੱਟ ਹੋ ਕੇ ਸਾਜ਼ਿਸ਼ ਤਹਿਤ ਕਹਿੰਦੇ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਸੀ ਤਿਆਰ ਕੀਤੀ ਹੈ, ਜਿਹੜੀ ਕਿ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰੇ ਦੇ ਰਿਸ਼ਤੇਦਾਰ ਨੇ ਬਣਾਈ। ਯਾਨੀ ਉਹਨਾਂ ਨੇ ਸਾਰੇ ਵਲੇੜ ਦਿੱਤੇ ਸਾਧੂਵਾਲ ਨੂੰ ਤੇ ਉਹਨਾਂ ਨੇ ਬਹੁਤ ਕੁਛ ਆਖਿਆ। ਇੱਥੋਂ ਤੱਕ ਆਖਿਆ ਕਿ ਚੋਲੇ ਵਾਲਾ ਖੌਤੀ ਬਾਬਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਚੋਰ ਮੰਡਲੀ ਦਾ ਮੈਂਬਰ ਆ। ਇਸ ਤਰ੍ਹਾਂ ਦੇ ਸ਼ਬਦ ਵਰਤੇ। ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਬੋਲਦੇ ਹੁੰਦੇ ਆ। ਫਿਰ ਇੱਥੋਂ ਤੱਕ ਸਵਾਲ ਕੀਤਾ ਕਿ ਦਾਦੂਵਾਲ ਦੇ ਬਠਿੰਡਾ ਦੇ ਪਿਛਲੇ 4 ਬੈਂਕ ਖਾਤਿਆਂ 'ਚ 16 ਕਰੋੜ ਰੁਪਈਆ ਨਗਦੀ ਆਇਆ। ਇਹ ਤੇ 500 ਕਿੱਲਿਆਂ ਵਾਲੇ ਨੂੰ ਇੰਨਾ ਪੈਸਾ ਨਹੀਂ ਆਉਂਦਾ, ਇੰਨੀ ਆਮਦਨ ਨਹੀਂ ਹੁੰਦੀ, ਇਹਦੇ ਕੋਲ ਪੈਸਾ ਇੰਨਾ ਕਿੰਨਾ ਕਿੱਥੋਂ ਆ ਗਿਆ। ਫਿਰ ਉਹਨੇ ਜਾਖੜ ਨੂੰ 2 ਕੌਡੀ ਦਾ ਬੰਦਾ ਕਿਹਾ, ਕਹਿੰਦਾ ਕਿ 2 ਕੌਡੀ ਦਾ ਬੰਦਾ ਕਹਿੰਦਾ ਸੀਗਾ ਕਿ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਆ ਵੇਖ ਤੇਰੇ ਪਿੰਡ 'ਚ ਹੀ ਬੈਠੇ ਆ, ਜਿਹੜਾ ਕੁਛ ਕਰਨਾ ਕਰ ਲਾ। ਨਾਲ ਹੀ ਇਹ ਕਿਹਾ ਕਿ ਤੇਰੇ ਪਿੰਡ ਦਾ ਸਰਪੰਚ ਵੀ ਆ ਵੇਖ ਸਾਡੇ ਨਾਲ ਬੈਠਾ, ਉਹਦੀ ਫੋਟੋ ਵੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਆ। ਖੈਰ, ਇਹ ਨਾਲ ਇਹਨਾਂ ਨੇ ਆਪਣੇ ਪਿਤਾ ਦੇ ਵੀ ਬੜੇ ਕਸੀਦੇ ਪੜ੍ਹੇ। ਉਹਨਾਂ ਦੀ ਸ਼ਾਨ 'ਚ ਕਹਿੰਦੇ ਕਿ ਬਹੁਤ ਬਹਾਦਰ ਨੇ, ਉਹ ਬੁਜ਼ਦਿਲ ਨਹੀਂ ਹੈ, ਜੇਲਾਂ ਕੱਟੀਆਂ ਉਹਨਾਂ ਨੇ, ਕਿਸਾਨੀ ਕੀਤੀ ਹੈ, ਸਾਰਾ ਕੁਛ ਕੀਤਾ। ਉਹ ਕਹਿੰਦੇ ਕਿ ਕਾਂਗਰਸ ਨੇ ਠੱਗੀ ਤੇ ਕੁਫਰ ਤੋੜ ਕੇ ਵਜ਼ਾਰਤ ਤੇ ਆਈ ਹੈ ਤੇ ਲੋਕਾਂ ਦੀਆਂ ਚੀਕਾਂ ਨਿਕਲ ਆਈਆਂ। ਉਹਨਾਂ ਨੇ ਅੱਗੇ ਇੱਕ ਦਾਅਵਾ ਵੀ ਕੀਤਾ ਕਿ ਸੂਬੇ ਦੇ ਲੋਕ ਹੁਣ ਕਾਂਗਰਸ ਦੀ ਚੀਕ ਕਢਾ ਕੇ ਛੱਡਣ। ਖੈਰ, 9 ਤਰੀਕ ਨੂੰ ਜਿਹੜੀ ਹਲਕੇ 'ਚ ਉਹਨਾਂ ਨੇ ਰੈਲੀ ਰੱਖੀ ਆ ਵੋਰ ਦੇ ਵਿੱਚ, ਉਹਦੇ ਵਿੱਚ ਹੁਮ ਹੁਮਾ ਕੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਉਹਦਾ ਸੁਖਬੀਰ ਬਾਦਲ ਜ਼ਮੀਨ ਤੇ ਉਤਰ ਆਇਆ। ਮਲੋਟ ਦੇ ਵਿੱਚ, ਮੁਕਤਸਰ ਦੇ ਵਿੱਚ ਇਹਨਾਂ ਦੀਆਂ ਇਸ ਤਰ੍ਹਾਂ ਨੁੱਕੜ ਮੀਟਿੰਗਾਂ ਚੱਲਦੀਆਂ ਪਈਆਂ, ਕਹਿ ਲਈਏ ਛੋਟੀਆਂ ਮੀਟਿੰਗਾਂ ਚੱਲਦੀਆਂ ਪਈਆਂ। ਫਿਰ ਸੁਖਬੀਰ ਬਾਦਲ ਕੁਛ ਵੱਡੀਆਂ ਮੀਟਿੰਗਾਂ ਕਰਦਾ ਪਿਆ। ਰਣਨੀਤੀ ਬਣਾਈ ਜਾ ਰਹੀ ਹੈ। ਇਹ ਦੇਖੋ, ਇਹ ਤੇ ਆਪਾਂ ਨੂੰ ਵੀ ਪਤਾ ਕਿ ਕਾਊਂਟਰ ਕਰਦਾ ਪਿਆ ਸੁਖਬੀਰ ਬਾਦਲ ਕਿਸੇ ਤਰੀਕੇ ਨਾਲ ਕਿ ਜਿਹੜਾ ਇੱਕ ਰੌ ਉਪਜਿਆ ਇਹਨੂੰ ਥੋੜਾ ਜਿਹਾ ਮੱਠਾ ਪਾ ਲਿਆ ਜੇ। ਪਰ ਦੂਸਰਾ ਇੱਕ ਕਾਰਨ ਹੋਰ ਵੀ ਹੈ ਜਿਹੜਾ ਮੇਰੀ ਅੱਜ ਥੋੜਾ ਜਿਹਾ ਸਟੀਕ ਬੈਠਦਾ ਆਪਣਾ ਅੰਦਾਜ਼ਾ, ਉਹ ਇਹ ਆ ਕਿ ਹੁਣ ਦੇਖੋ ਇਲੈਕਸ਼ਨ ਬਿਲਕੁਲ ਸਿਰ ਤੇ ਆ। ਇਲੈਕਸ਼ਨ ਜਦੋਂ ਸਿਰ ਤੇ ਆ
ਤੇ ਜਿਹੜਾ ਮਾਹੌਲ ਬਣਿਆ ਸੀ, ਬੰਦੇ ਇਹਨਾਂ ਦੇ ਉੱਠਦੇ ਕੋਈ ਨਹੀਂ ਗਏ ਪਏ ਇਲੈਕਸ਼ਨ 'ਚ। ਤਾਂ ਇਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਉਹਨਾਂ ਨੂੰ ਹੌਸਲਾ ਦੇ ਰਿਹਾ ਕਿ ਮੈਂ ਤੁਹਾਡੀ ਪਿੱਠ ਤੇ ਖਲੋਤਾ, ਮੈਦਾਨ ਤੇ ਆਓ। ਕਿਉਂਕਿ ਜੇ ਅਕਾਲੀ ਉਮੀਦਵਾਰ ਮੈਦਾਨ ਹੀ ਖਾਲੀ ਛੱਡਦੇ ਆ ਕਾਂਗਰਸੀਆਂ ਦੇ ਪਿੰਡਾਂ ਦੇ ਵਿੱਚ, ਚਾਹੇ ਸਮਿਤੀਆਂ ਦਾ ਮਾਮਲਾ ਹੋਵੇ, ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਦਾ ਮਾਮਲਾ ਹੋਵੇ, ਜੇ ਮੈਦਾਨ ਹੀ ਸੁੱਕਾ ਛੱਡ ਦਿੰਦੇ ਆ ਕਿ ਜਾਓ ਭਾਈ ਤੁਸੀਂ ਖੇਡੀ ਚੱਲੋ, ਤੇ ਫਿਰ ਤੇ ਅਕਾਲੀ ਦਲ ਲਈ ਬਹੁਤ ਵੱਡਾ, ਮੈਂ ਕਹੂੰਗਾ ਕਿ ਬਹੁਤ ਵੱਡਾ ਝਟਕਾ ਹੋਊਗਾ। ਸੋ ਸੁਖਬੀਰ ਬਾਦਲ ਦਾ ਕਿਤੇ ਨਾ ਕਿਤੇ ਪੈਂਤੜਾ ਇਹੋ ਆ ਕਿ ਬੰਦੇ ਜਿਹੜੇ ਤਿਆਰ ਕਰਕੇ ਮੈਦਾਨ 'ਚ ਉਤਾਰ ਦਿੱਤੇ ਜਾਣ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ। ਕਹਿੰਦੇ ਇੱਕ NRI ਔਰਤ ਨੂੰ ਗਨ ਪੁਆਇੰਟ ਤੇ ਲੈ ਕੇ 1 ਘੰਟਾ ਸ਼ਹਿਰ 'ਚ ਘੁਮਾਉਂਦਾ ਰਿਹਾ ਲੁਟੇਰਾ। ਕਮਾਲ ਦੀ ਗੱਲ ਆ। ਦੇਖੋ, ਇਹਦਾ ਮਤਲਬ ਹੈ ਕਿ ਪੁਲਿਸ ਕਿਤੇ ਵੀ ਨਹੀਂ ਹੋਏਗੀ ਨਾਕੇ ਛਾਕੇ ਤੇ। ਜੇ ਨਾਕਾ ਕਿਤੇ ਲੱਗਾ ਵੀ ਹੋਣਾ, ਇਹੋ ਜਿਹੀ ਸੜਕ ਤੇ ਲੱਗਾ ਹੋਣਾ ਜਿੱਥੋਂ ਸਕੂਟਰ ਮੋਟਰਸਾਈਕਲ ਵਾਲੇ ਆਸਾਨੀ ਨਾਲ ਕਾਬੂ ਆ ਜਾਂਦੇ ਹੋਣ। ਖੈਰ, ਇਹ ਮਸਲਾ ਜਿਹੜਾ ਬੜਾ ਗੰਭੀਰ ਹੈ। ਦੱਸਦੇ ਆਸਟ੍ਰੇਲੀਆ ਦੀ ਕੁੜੀ ਸੀਗੀ, ਆਸਟ੍ਰੇਲੀਆ ਦੀ ਨਾਗਰਿਕ ਸੀਗੀ, ਹੈ ਤੇ ਸਾਡੇ ਪੰਜਾਬਣ ਸੀ। ਤਾਂ ਉਹ ਇੱਥੇ ਆਈ ਸੀਗੀ ਆਪਣੇ ਘਰਦਿਆਂ ਦੇ ਨਾਲ। ਉਹ ਨਿਕਲੀ ਸੀ ਜਿੰਮ ਦੇ ਵਿੱਚੋਂ, ਤੇ ਉਹਦਾ ਜਿਹੜਾ ਭਰਾਤਾ ਸੀ, ਭਾਬੀ ਸੀ, ਉਹ ਕਿਤੇ ਕੰਮ ਰੁਕ ਕੇ ਰਸਤੇ ਦੇ ਵਿੱਚ 10 ਕੁ ਦਾ ਟਾਈਮ ਸੀ। ਉਹਦੀ ਭਤੀਜੀ ਤੇ ਉਹ ਜਦੋਂ ਆ ਕੇ ਘਰੇ ਗੱਡੀ ਲਾ ਕੇ ਉਤਰ ਲੱਗੇ, ਇਹ ਦੱਸਦੇ ਆ ਕਿ ਇੱਕ ਲੁਟੇਰੇ ਨੇ ਗਨ ਪੁਆਇੰਟ ਤੇ ਉਹਨਾਂ ਨੂੰ ਅਗਵਾ ਕਰ ਲਿਆ ਤੇ ਘੰਟਾ ਨਹੀਂ 1.5 ਘੰਟਾ ਉਹ ਸ਼ਹਿਰ ਦੇ ਵਿੱਚ ਘੁਮਾਈ ਫਿਰਿਆ ਉਹਨਾਂ ਨੂੰ, ਕਦੇ ਕਿਤੇ ਕਦੇ ਕਿਤੇ। 3 ATM ਦੇ ਵਿੱਚ ਗਿਆ, ਦੇਖ ਲਓ, ਕਿ ਉਹਨਾਂ ਦੇ ATM ਕਾਰਡ ਤੋਂ ਪੈਸੇ ਕਢਾਉਣ ਦੇ ਯਤਨ ਕੀਤੇ, ਪਰ ਜਦੋਂ ਸਫਲ ਨਹੀਂ ਹੋਇਆ ਤੇ ਫਿਰ ਦੱਸਦੇ ਆ ਕਿ 2 ਹੀਰੇ ਦੀਆਂ ਮੁੰਦਰੀਆਂ, 500 ਰੁਪਇਆ ਤੇ ਆਈਫੋਨ ਲੁੱਟ ਕੇ ਭੱਜ ਗਿਆ। ਤੇ ਉਹਨਾਂ ਨੇ ਸ਼ਿਕਾਇਤ ਕੀਤੀ ਆ, ਪਰ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਆ। ਪਰ ਲੁਟੇਰਾ ਵੀ ਕਮਾਲ ਦਾ ਲੁਟੇਰਾ ਸੀਗਾ। ਬਾਅਦ ਦੇ ਵਿੱਚ ਦੱਸਦੇ ਉਹਦੇ ਚੋਂ ਨੰਬਰ ਕੱਢ ਕੇ ਫੋਨ ਕੀਤਾ ਉਹਨਾਂ ਦੇ ਘਰੇ, ਕਹਿੰਦਾ ਕਿ ਭੈਣ ਬਣ ਕੇ ਦੱਸਦੇ ਕਿ ਬੰਦ ਕਿੱਥੋਂ ਹੋਊਗਾ, ਤੇ ਬੰਦ ਹੀ ਨਹੀਂ ਹੁੰਦਾ, ਮੈਂ ਤੇ ਸਾਰੀ ਰਾਤ ਆਈਫੋਨ ਬੰਦ ਕਰਦੇ ਮਰ ਗਿਆ। ਤੇ ਉਹ ਕਹਿੰਦੀ ਹੈ ਕਿ ਮੇਰਾ ਫੋਨ ਦੇ ਡੁੱਬੜਿਆ, ਉਹ ਫੋਨ ਦੇ ਵਿੱਚ ਡਾਟਾ ਬਹੁਤ ਆ। ਤੇ ਉਹ ਕਹਿੰਦਾ ਕਿ ਏਦਾਂ ਨਹੀਂ ਕਹਿਣਾ, ਮੈਂ ਪੈਸੇ ਦਿਓ, ਪਹਿਲਾਂ ਪੈਸੇ ਦਿਓ। ਤਾਂ ਦੇਖ ਲਓ ਕਿ ਉਹ ਫੋਨ ਵੀ ਕਰਦਾ, ਬਾਅਦ ਦੇ ਵਿੱਚ ਉਹ ਫੋਨ ਬੰਦ ਹੋ ਜਾਂਦਾ, ਪਰ ਹਾਲੇ ਤੱਕ ਉਹ ਲੁਟੇਰਾ ਫੜਿਆ ਨਹੀਂ ਗਿਆ। ਇਹ ਉਹੀ ਜਲੰਧਰ ਹੈ ਜਿਹਦੇ ਵਿੱਚ ਜਗਦੀਸ਼ ਕਨੇਜਾ ਨੂੰ ਮਾਰਿਆ ਸੀ ਬਾਜ਼ਾਰ ਦੇ ਵਿੱਚ। ਉਦੋਂ ਵੀ ਇਹ ਸਵਾਲ ਉੱਠਿਆ ਸੀ ਕਿ ਬਾਜ਼ਾਰ ਦੇ ਵਿੱਚ ਆ ਕੇ ਬੰਦੇ ਮਾਰ ਗਏ, ਔਰ ਨਾ ਆਇਆਂ ਨੂੰ ਕਿਸੇ ਨੇ ਰੋਕਿਆ, ਨਾ ਬੰਦੇ ਮਾਰ ਕੇ ਜਦੋਂ ਭੱਜੇ ਆ, ਨਾ ਜਾਂਦਿਆਂ ਨੂੰ ਕਿਸੇ ਨੇ ਰੋਕਿਆ। ਤਾਂ ਜਲੰਧਰ ਦੇ ਵਿੱਚ ਇਸ ਤਰ੍ਹਾਂ ਕੋਈ ਗਨ ਪੁਆਇੰਟ ਤੇ ਕਿਸੇ ਕੁੜੀ ਨੂੰ, ਔਰ ਨੌਜਵਾਨ ਕੁੜੀ ਨੂੰ ਇਸ ਤਰ੍ਹਾਂ ਅਗਵਾ ਕਰਕੇ ਘੰਟਾ 1.5 ਘੰਟਾ ਲਈ ਫਿਰਦਾ ਰਿਹਾ, ਤੇ ਕੋਈ ਉੱਥੇ ਪੁੱਛਣ ਦੱਸਣ ਵਾਲਾ ਨਹੀਂ। ਇੱਥੋਂ ਪਤਾ ਲੱਗ ਜਾਂਦਾ ਕਿ ਰਾਜ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ। ਔਰ ਜਲੰਧਰ ਦਾ ਉਹੀ ਸ਼ਹਿਰ, ਉਹੀ ਇਲਾਕਾ ਜਿੱਥੇ ਇੱਕ ਅਕਾਲੀ MLA ਦੀ ਮਾਂ ਨੂੰ ਲੁਟੇਰਿਆਂ ਨੇ ਦਿਨ ਦੇਵੀ ਰਕਸ਼ੇ ਤੇ ਜਾਂਦੀ ਨੂੰ ਲੁੱਟ ਲਿਆ। ਜੀ ਜੀ ਜੀ, ਤੇ ਬਿਲਕੁਲ ਮਿੰਟੂ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।